ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ, ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 5 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਦਿਓਲ, ਫਰੈਜ਼ਨੋ, ਲਖਵੀਰ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਟੇਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 4159090503। ਟਰਾਈਐਸ ਟਰੱਕਿੰਗ ਫਰੈਜ਼ਨੋ, ਸੋਲੋ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਐਂਟੀਲੋਪ ਟਰੱਕ ਸਟਾਪ ਬਰਨਜ਼, ਵਾਇਓਮਿੰਗ, ਗੁਰਦੀਪ ਸਿੰਘ ਨਾਹਲ, ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਆਪਾਂ ਜੇ ਕਰੋਨਾ ਵਾਇਰਸ ਦੀਆਂ ਕੁਝ ਕੁ ਖਬਰਾਂ ਸਾਂਝੀਆਂ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਕਾਉਂਟੀ ਦੇ ਵਿੱਚ ਪਹਿਲਾ ਕੇਸ ਫਲੂਰੋਨਾ ਦਾ ਡਿਟੈਕਟ ਹੋਇਆ ਹੈਗਾ ਆ, ਗੈਟੀ ਸੈਂਟਰ ਕੋਵਿਡ ਟੈਸਟਿੰਗ ਸੈਂਟਰ ਦੇ ਉੱਤੇ। ਸੋ ਇਹ ਜਿਹੜਾ ਫਲੂਰੋਨਾ, ਇਹ ਕੰਬੀਨੇਸ਼ਨ ਹੈਗਾ ਫਲੂ ਦਾ ਤੇ ਕਰੋਨਾ ਵਾਇਰਸ ਦਾ। ਸੋ ਪਹਿਲਾ ਕੇਸ ਇਹ ਡਿਟੈਕਟ ਹੋਇਆ ਆ। ਹੋਰ ਮੁਲਕਾਂ ਦੇ ਵਿੱਚ ਵੀ ਇਹ ਕਾਫੀ ਕੇਸ ਡਿਟੈਕਟ ਹੋਏ ਸੀ। ਟੈਸਟਿੰਗ ਸਾਈਟ ਜਿਹੜਾ ਰਨ ਹੁੰਦਾ ਆ 911 ਕੋਵਿਡ ਟੈਸਟਿੰਗ ਦੇ ਅੰਡਰ 30% ਪੋਜ਼ਿਟਿਵ ਰੇਟ ਉਹ ਕਹਿੰਦੇ ਦੇਖ ਰਹੇ ਆ ਕਰੋਨਾ ਵਾਇਰਸ ਦੇ ਲਾਸ ਐਂਜਲਸ ਕਾਉਂਟੀ ਦੇ ਵਿੱਚ। ਤੇ ਇਸੇ ਤਰ੍ਹਾਂ ਜੇ ਆਪਾਂ ਸ਼ਿਕਾਗੋ ਦੀ ਗੱਲ ਕਰਦੇ ਜਾਈਏ, ਸ਼ਿਕਾਗੋ ਪਬਲਿਕ ਸਕੂਲ ਨੇ ਕੈਂਸਲ ਕਰ ਦਿੱਤੀਆਂ ਕਲਾਸਿਸ ਜਦੋਂ ਟੀਚਰਸ ਯੂਨੀਅਨ ਨੇ ਵੋਟ ਕੀਤੀ ਕਿ ਨਹੀਂ, ਅਸੀਂ ਰਿਮੋਟ ਹੀ ਟੀਚ ਕਰਾਂਗੇ ਕਿਉਂਕਿ ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਹੈਗੇ। ਸ਼ਿਕਾਗੋ ਟੀਚਰ ਯੂਨੀਅਨ ਜਿਹੜੀ ਕਿ 73% ਮੈਂਬਰਸ ਨੇ, ਉਹਨਾਂ ਨੇ ਇਹ ਕਿਹਾ ਵੀ ਰਿਮੋਟ ਇੰਸਟਰਕਸ਼ਨਸ ਹੋਣਗੀਆਂ। ਬਾਕੀ ਜਿਹੜੇ ਹੱਕ ਦੇ ਵਿੱਚ ਸੀਗੇ। ਇਹਦੇ ਜੀ ਨਾਲ ਮੇਅਰ ਵੀ ਕਾਫੀ ਅਪਸੈਟ ਆ, ਪੇਰੈਂਟਸ ਕਈ ਅਪਸੈਟ ਹੈਗੇ ਆ, ਤੇ 25,000 ਦੇ ਕਰੀਬ ਇਹਨਾਂ ਦੇ ਮੈਂਬਰਸ ਹੈਗੇ ਆ। ਜੀ, ਬਿਲਕੁਲ। ਕੱਲ੍ਹ ਇਹਨਾਂ ਨੇ ਸ਼ਾਮ ਨੂੰ ਹੀ ਇਹ ਫੈਸਲਾ ਜਿਹੜਾ ਉਹ ਲਿਆ ਸੀਗਾ ਵੀ ਅਸੀਂ ਇਹ ਸਟ੍ਰਾਈਕ ਦੇ ਉੱਤੇ ਜਿਹੜੇ ਉਹ ਜਾਵਾਂਗੇ ਤੇ ਸਿਰਫ ਰਿਮੋਟ ਲਰਨਿੰਗ ਦੇ ਹੱਕ ਦੇ ਵਿੱਚ ਆ। ਕਹਿੰਦੇ ਵੀ ਅਮਰੀਕਾ ਦੇ ਨਾਲ ਹੋਰ ਬਹੁਤ ਸਾਰੇ ਮੁਲਕ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਜ਼ਿਕਰ ਕੀਤਾ ਵੀ ਫਲੂ ਤੇ ਕੋਵਿਡ ਇਕੱਠੇ ਜਿਹੜੇ ਹੋ ਕੇ ਆ ਉਹ ਜਿਹੜੇ ਉਹ ਜੁੜੇ ਆ। ਟਵਿਨਡੈਮਿਕ ਸੀਜ਼ਨ ਕਹਿੰਦੇ ਵੀ ਆ ਰਿਹਾ, ਜਿੱਥੇ ਫਲੂ ਦੇ ਨਾਲ ਜਿਹੜਾ ਓਮੀਕਰੋਨ ਵੇਰੀਐਂਟ ਆ ਉਹ ਲਗਾਤਾਰ ਵੱਧ ਰਿਹਾ ਆ, ਜਿਸ ਕਰਕੇ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਹੋ ਰਹੇ ਲੋਕ ਆ, ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਸੋ ਇਹ ਇੱਕ ਫਿਕਰਮੰਦੀ ਇਸ ਟਾਈਮ ਜਿਹੜੀ ਉਹ ਹੋਈ ਆ। ਪਿਛਲੀ ਵਾਰੀ ਵੀ ਜਦੋਂ ਹਰਜੋਤ ਸਿੰਘ ਜੀ ਕੋਵਿਡ ਦੇ ਕਰਕੇ ਜ਼ੇਰੇ ਇਲਾਜ ਲੋਕਾਂ ਦੀ ਸੰਖਿਆ ਵਧੀ ਸੀ, ਉਸ ਤੋਂ ਬਾਅਦ ਦੇ ਵਿੱਚ ਹੀ ਮੌਤਾਂ ਦੀ ਸੰਖਿਆ ਵਧਣੀ ਜਿਹੜੀ ਉਹ ਸ਼ੁਰੂ ਹੁੰਦੀ ਸੀ, ਕਿਉਂਕਿ ਇੱਕ ਤਾਂ ਡਾਕਟਰ ਤੇ ਜਿਹੜਾ ਮੈਡੀਕਲ ਸਟਾਫ ਆ ਉਹ ਵੀ ਓਵਰਵੈਲਮ ਹੋ ਜਾਂਦਾ ਆ, ਤੇ ਇੰਨੇ ਰਿਸੋਰਸਿਸ ਜਿਹੜੇ ਉਹ ਰਹਿੰਦੇ ਨਹੀਂ ਆ, ਤੇ ਹੋਰ ਬਿਮਾਰੀਆਂ ਵਾਲੇ ਜਿਹੜੇ ਲੋਕ ਆ ਉਹ ਵੀ, ਉਹਨਾਂ ਦਾ ਵੀ ਜਿਹੜਾ ਦੇਹਾਂਤ ਆ ਉਹ ਹੋ ਜਾਂਦਾ ਆ। ਸੋ ਇਹ ਸਥਿਤੀ ਮੁੜ ਦੁਬਾਰਾ ਉਸ ਪਾਸੇ ਵੱਲ ਨੂੰ ਵੱਧ ਰਹੀ ਆ, ਜਦ ਹਸਪਤਾਲਾਂ ਦੇ ਵਿੱਚ ਬੈੱਡ ਖਾਲੀ ਹੋਣ ਦੀ ਸੰਖਿਆ ਆ, ਜਿਹੜੀ ਖਾਲੀ ਬੈੱਡਾਂ ਦੀ ਸੰਖਿਆ ਲਗਾਤਾਰ ਘਟ ਰਹੀ ਹੈਗੀ ਆ। ਤੇ ਹਮੇਸ਼ਾ ਹੀ ਠੰਡ ਦੇ ਦਿਨਾਂ ਦੇ ਵਿੱਚ ਫਲੂ
ਜਿਹੜਾ ਆ ਉਹ ਹਮੇਸ਼ਾ ਹੀ ਵੱਧਦਾ ਹੀ ਹੁੰਦਾ ਹੈਗਾ ਆ। ਜੀ, ਉੱਧਰ ਐਂਟੀਵਾਇਰਲ ਜਿਹੜੀਆਂ ਪਿਲਸ ਹੈਗੀਆਂ ਆ, ਉਹ ਜਿਹੜੀ ਇਸ ਟਾਈਮ ਕਹਿੰਦੇ ਵੀ ਉਸਦੀ ਸ਼ਾਰਟੇਜ ਜਿਹੜੀ ਉਹ ਹੋਣੀ ਸ਼ੁਰੂ ਹੋ ਚੁੱਕੀ ਆ। ਇਹ ਇੱਕ ਕਹਿੰਦੇ ਆ ਵੀ ਬਹੁਤ ਘੱਟ ਸਪਲਾਈ ਦੇ ਵਿੱਚ ਰਹਿ ਗਈਆਂ ਨੇ, ਜਿਹੜੇ ਕਿ ਹਸਪਤਾਲਾਂ ਦੇ ਵਿੱਚ ਵਰਤੀਆਂ ਜਾ ਰਹੀਆਂ ਸੀਗੀਆਂ, ਜਿਹੜੇ ਵੀ ਜ਼ੇਰੇ ਇਲਾਜ ਲੋਕ ਹੈਗੇ ਨੇ, ਇਹਨਾਂ ਦਾ ਇਲਾਜ ਕਰਨ ਦੇ ਲਈ। ਉੱਤੋਂ ਸਟਾਫ ਦੀ ਜਿਹੜੀ ਸ਼ਾਰਟੇਜ ਆ, ਉਹ ਵੀ ਲਗਾਤਾਰ ਸਤਾ ਰਹੀ ਆ ਹਸਪਤਾਲਾਂ ਨੂੰ। ਇਸੇ ਸੰਬੰਧ ਦੇ ਵਿੱਚ ਅੱਜ ਮੇਯੋ ਕਲੀਨਿਕ ਵਾਲੇ ਆ, ਉਹਨਾਂ ਨੇ 700 ਅਨਵੈਕਸੀਨੇਟਿਡ ਜਿਹੜੇ ਇੰਪਲਾਈ ਆ, ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ। ਉਹਨਾਂ ਨੇ ਉਹ ਫਾਇਰ ਜਿਹੜੇ ਉਹ ਕਰ ਦਿੱਤੇ ਆ। 73,000 ਤੋਂ ਵੱਧ ਇਹਨਾਂ ਦੀ ਵਰਕਫੋਰਸ ਹੈਗੀ ਆ, ਜਿਸ ਦੇ ਵਿੱਚੋਂ 700 ਇੰਪਲਾਈ ਇਹਨਾਂ ਨੇ ਹੁਣ ਡਿਸਮਿਸ ਕਰ ਦਿੱਤੇ ਆ। ਇਹ ਵੈਕਸੀਨੇਸ਼ਨ ਪ੍ਰੋਗਰਾਮ ਦੇ ਨਾਲ ਨਾਨ ਕੰਪਲਾਇੰਟ ਸੀਗੇ, ਤੇ ਟੋਟਲ ਵਰਕਫੋਰਸ ਦਾ ਜਿਹੜਾ 1% ਜਿਹੜਾ ਉਹ ਬਣਦਾ ਹੈਗਾ ਆ। ਸੋ ਇਹ ਜਿਹੜੀ ਨਵੀਂ ਸਥਿਤੀ ਬਣ ਰਹੀ ਆ ਹੁਣ, ਜਿੱਦਾਂ ਆਪਾਂ ਹਰਜੋਤ ਸਿੰਘ ਜੀ ਦੇਖ ਹੀ ਰਹੇ ਆ ਵੀ ਵੈਕਸੀਨੇਟ ਔਰ ਟੈਸਟਿੰਗ ਦਾ ਜਿਹੜਾ ਮੈਂਡੇਟ ਆ, ਉਹ ਹੌਲੀ-ਹੌਲੀ ਲਾਗੂ ਹੋਣਾ ਸ਼ੁਰੂ ਹੋ ਚੁੱਕਾ ਹੈ। ਸਟਾਰਬਕਸ ਨੇ ਵੀ ਇਹ ਜਿਹੜਾ ਆ ਉਹ ਲਾਗੂ ਕਰ ਦਿੱਤਾ ਆ ਆਪਣੇ ਇੰਪਲੋਈਜ਼ ਦੇ ਉੱਤੇ। ਜੀ। ਸੋ ਇਸੇ ਤਰ੍ਹਾਂ ਜੇ ਕੋਰੋਨਾ ਵਾਇਰਸ ਦੀ ਹੋਰ ਆਪਾਂ ਗੱਲਬਾਤ ਕਰਦੇ ਜਾਈਏ, ਆਪਾਂ ਕੱਲ੍ਹ ਵੀ ਦੱਸਿਆ ਸੀ ਵੀ 1 ਮਿਲੀਅਨ ਤੋਂ ਵੱਧ ਕੇਸ ਇੱਕ ਦਿਨ 'ਚ ਆਏ ਆ। ਤੇ ਹੋਰ ਅੱਜ ਹਾਂਗਕਾਂਗ ਨੇ USA ਤੋਂ ਜਿੰਨੀਆਂ ਫਲਾਈਟਸ ਹਾਂਗਕਾਂਗ ਜਾਂਦੀਆਂ ਜਾਂ ਹਾਂਗਕਾਂਗ ਦੇ ਰਾਹੀਂ ਜਾਣੀਆਂ, ਉੱਥੇ ਰੋਕ ਕੇ ਉਹਨਾਂ ਦੇ ਉੱਤੇ ਬੈਨ ਲਾ ਦਿੱਤਾ ਆ। ਉਹ ਉਹਨਾਂ ਨੇ 8 ਹੋਰ ਮੁਲਕਾਂ ਦੇ ਉੱਤੇ ਵੀ ਲਾਇਆ, ਜਿਨ੍ਹਾਂ ਦੇ ਵਿੱਚੋਂ ਇੱਕ USA ਆ। USA ਤੋਂ ਫਲਾਈਟਸ ਹੁਣ ਹਾਂਗਕਾਂਗ ਨਹੀਂ ਜਾਣਗੀਆਂ। CDC ਸਟਿਲ ਮੇਨਟੇਨ ਕਰ ਰਹੀ ਆ ਵੀ ਫੈਬਰਿਕ ਮਾਸਕ ਓਕੇ ਹੈਗੇ ਆ, ਪਰ ਕਈ ਜਗ੍ਹਾ ਲਾਸ ਐਂਜਲਸ ਵਗੈਰਾ 'ਚ ਦੂਸਰੇ ਜਿਹੜੇ ਮਾਸਕ ਆ, ਉਹਨਾਂ ਦੀ ਰਿਕੁਆਇਰਮੈਂਟ ਕੀਤੀ ਗਈ ਸੀ ਟੀਚਰਸ ਤੋਂ, N95 ਦੀ। ਪਰ ਚਾਈਨੀਜ਼ ਕਹਿੰਦੇ KN95 ਜਾਂ ਕੋਰੀਅਨ ਮੇਡ KF94 ਇਹ ਬੈਟਰ ਪ੍ਰੋਟੈਕਸ਼ਨ ਦਿੰਦੇ ਹੈਗੇ ਆ। ਆਸਟ੍ਰੇਲੀਆ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਬਹੁਤ ਵੱਧ ਗਈ ਆ। ਉੱਥੇ ਦੇ ਇੱਕ ਪਲੇਅਰ ਨੇ ਐਗਜ਼ੈਂਪਸ਼ਨ ਲੈ ਲਈ ਮੈਡੀਕਲ ਬੇਸ ਦੇ ਉੱਤੇ, ਤੇ ਹੁਣ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਇਹਨੂੰ ਕਿਸ ਬੇਸ ਦੇ ਉੱਤੇ ਦਿੱਤੀ ਹੈਗੀ ਆ। ਫਰਾਂਸ ਦੇ ਪ੍ਰਾਈਮ ਮਿਨਿਸਟਰ ਨੇ ਵੀ ਇਹ ਕਿਹਾ ਆ ਵੀ ਜਿਹੜੇ ਲੋਕ ਟੀਕੇ ਨਹੀਂ ਲਵਾ ਰਹੇ, ਉਹਨਾਂ ਦੀ ਲਾਈਫ ਬਹੁਤ ਮਿਜ਼ਰੇਬਲ ਹੋਊਗੀ, ਤੇ ਹੁਣ ਕਾਫੀ ਭੱਦੀ ਸ਼ਬਦਾਵਲੀ ਵੀ ਉਹਨਾਂ ਦੇ ਉਲਟ ਵਰਤੀ ਆ। ਸੋ ਉੱਥੇ ਵੀ ਰੌਲਾ ਕਾਫੀ ਪਿਆ ਹੈਗਾ ਆ। ਕਰੂਜ਼ ਟੂ ਨੋਵੇਅਰ, ਬਹੁਤ ਸਾਰੇ ਕਰੂਜ਼ ਜਿਹੜੇ ਹੈਗੇ ਸਮੁੰਦਰ ਦੇ ਵਿੱਚ, ਉਹਨਾਂ ਨੂੰ ਹੁਣ ਤੱਟ ਦੇ ਉੱਤੇ ਨਹੀਂ ਲਾਣ ਦਿੱਤਾ ਜਾ ਰਿਹਾ। ਹਾਂਗਕਾਂਗ ਨੇ ਆਲਰੇਡੀ ਬੈਨ ਕਰਤਾ। ਹੋਰ ਵੀ ਕਈ ਮੁਲਕ ਆ ਜਿਹੜੇ ਕਹਿੰਦੇ ਵੀ ਕਰੂਜ਼ ਸਾਡੇ ਜਿਹੜਾ ਮੁਲਕ ਆ ਉੱਥੇ ਨਹੀਂ ਲੱਗ ਸਕਦੇ ਹੈਗੇ। ਸੋ ਰਾਇਲ ਕਰੈਬੀਅਨ ਕਰੂਜ਼ ਦੇ ਵਿੱਚ ਜਿਹੜੇ ਲੋਕ ਆ, ਉਹ 2500 ਦੇ ਕਰੀਬ ਪੈਸੇਂਜਰਸ ਹੈਗੇ ਆ, ਉਹ ਹੁਣ ਸਟਕ ਹੈਗੇ ਆ। ਜੀ। CDC ਨੇ ਸ਼ਾਰਟਨ ਕਰਤੀ ਕੁਆਰੰਟੀਨ ਰਿਕਮੈਂਡੇਸ਼ਨ, ਉਹ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ 5 ਦਿਨ ਦੀ ਕਰ ਦਿੱਤੀ ਹੈਗੀ ਆ। ਜਾਪਾਨ ਆਫੀਸ਼ੀਅਲਸ ਨੇ US ਦੇ ਮਿਲਟਰੀ ਨੂੰ ਕਿਹਾ ਆ ਵੀ ਸਟ੍ਰਿਕਟ ਕੋਵਿਡ ਇੰਪਲੀਮੈਂਟ ਕਰੋ, ਜਿਹੜੀ ਕਾਊਂਟਰ ਮੇਜਰਸ ਹੈਗੇ ਆ, ਕਿਉਂਕਿ ਜਾਪਾਨ ਦੇ ਵਿੱਚ USA ਦਾ ਬੇਸ ਹੈਗਾ ਆ। ਸੋ ਉਹ ਕਹਿੰਦੇ ਵੀ ਜਿਨ੍ਹਾਂ ਨੇ ਨਹੀਂ ਵੈਕਸੀਨ ਲਵਾਏ ਤੇ ਉਹਨਾਂ ਦੇ ਦੁਆਲੇ ਹੋ। ਲੰਡਨ ਤੋਂ ਇਹ ਖਬਰ ਆ ਰਹੀ ਆ ਵੀ ਉੱਥੇ ਆਲਰੇਡੀ ਪੀਕ ਹੋ ਚੁੱਕੀ ਆ ਓਮੀਕਰੋਨ ਵੇਰੀਐਂਟ ਦੇ ਸੰਬੰਧ ਦੇ ਵਿੱਚ। ਇਸੇ ਤਰ੍ਹਾਂ ਸਾਊਥ ਅਫਰੀਕਾ ਵਾਲੇ ਵੀ ਕਹਿ ਰਹੇ ਆ ਵੀ ਹੁਣ ਕੇਸ ਡ੍ਰੌਪ ਹੋਣੇ ਸ਼ੁਰੂ ਹੋ ਗਏ, ਸੋ ਆਲਰੇਡੀ ਪੀਕ ਤੇ ਪਹੁੰਚ ਚੁੱਕੇ ਹੈਗੇ ਆ। ਜੀ, ਬਿਲਕੁਲ ਹਰਜੋਤ ਸਿੰਘ ਜੀ, ਇਹ ਕਈ ਥਾਵਾਂ ਦੇ ਉੱਤੇ ਆંકੜੇ ਜਿਹੜੇ ਲਗਾਤਾਰ ਵੱਧ ਰਹੇ ਆ। ਉੱਧਰ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਜਿਹੜੇ ਕਰੋਨਾ ਵਾਇਰਸ ਦੇ ਟੈਸਟ ਆ, ਉਹ ਹੋਰ ਉਪਲਬਧ ਜਿਹੜੇ ਉਹ ਕਰਾਵਾਂਗੇ। ਪਰ ਸਰਜ ਜਿਸ ਹਿਸਾਬ ਦੇ ਨਾਲ ਜਿਹੜੀ ਆ ਰਹੀ ਆ, ਜੇ ਉਹ ਦੇਰ ਨਾਲ ਪਹੁੰਚੇ ਤਾਂ ਇਹਨਾਂ ਦਾ ਕਹਿੰਦੇ ਵੀ ਫਿਰ ਕੋਈ ਫਾਇਦਾ ਜਿਹੜਾ ਉਹ ਕੀ ਜਿਹੜਾ ਉਹ ਹੋਵੇਗਾ। 500 ਮਿਲੀਅਨ ਟੈਸਟ ਉਹਨਾਂ ਨੇ ਕਿਹਾ ਆ ਵੀ ਅਸੀਂ ਜਲਦ ਤੋਂ ਜਲਦ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ, ਪਰ ਹਾਲ ਦੀ ਘੜੀ ਇਹ ਨਾਕਾਮ ਹੁੰਦੇ ਹੀ ਨਜ਼ਰ ਆ ਰਹੇ ਨੇ। ਉਧਰ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ, ਜਦ ਇੱਕ ਕਰੋਨਾ ਵਾਇਰਸ ਵੈਕਸੀਨੇਸ਼ਨ ਕਲੀਨਿਕ ਦੇ ਵਿੱਚ ਕਾਮਿਆਂ ਦੇ ਉੱਤੇ ਇਸ ਬੰਦੇ ਨੇ ਹਥਿਆਰੇ ਕਹਿ ਕੇ, ਮਰਡਰਰਸ ਕਹਿ ਕੇ ਉਹਨਾਂ ਉੱਤੇ ਹਮਲਾ ਜਿਹੜਾ ਆ ਉਹ ਕਰ ਦਿੱਤਾ। ਉਹ ਕਹਿ ਰਿਹਾ ਸੀਗਾ ਵੀ ਜਿਹੜਾ ਕਰੋਨਾ ਵਾਇਰਸ ਪੈਂਡੈਮਿਕ, ਇਹ ਜਿਹੜੇ ਸਟਾਫਰਸ ਆ ਉਹ ਫੈਲਾ ਰਹੇ ਸੀਗੇ। 2 ਸਟਾਫ ਮੈਂਬਰਸ ਫੈਮਿਲੀਜ਼ ਟੂਗੇਦਰ ਆਫ ਔਰੰਜ ਕਾਊਂਟੀ, ਉਹ ਇਸ ਹਮਲੇ ਦੇ ਵਿੱਚ 30 ਦਸੰਬਰ ਨੂੰ ਕਹਿੰਦੇ ਆ ਹਮਲਾ ਜਿਹੜੇ ਆ ਉਹ ਇਸ ਹਮਲੇ ਦੇ ਵਿੱਚ ਇੰਜਰਡ ਹੋਏ ਸੀ, ਜ਼ਖਮੀ
ਹੋ ਗਏ ਸੀਗੇ। ਸੋ ਕਹਿੰਦੇ ਵੀ ਉਹਨਾਂ ਨੇ ਦੱਸਿਆ ਵੀ ਇੱਕ ਇੱਕ ਜਾਣੇ ਨੂੰ ਤਾਂ ਜ਼ਿਆਦੀਆਂ ਗੰਭੀਰ ਸੱਟਾਂ ਜਿਹੜੀਆਂ ਉਹ ਲੱਗੀਆਂ ਸੀ। ਐਂਬੂਲੈਂਸ ਦੇ ਰਾਹੀਂ ਉਸ ਨੂੰ ਬਾਅਦ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਸੀਗਾ। ਸੋ ਕਈ ਜਿਹੜੇ ਜਿੱਦਾਂ ਆਪਾਂ ਮਾਇਓ ਕਲੀਨਿਕ ਦੀ ਗੱਲ ਕੀਤੀ ਆ, ਕਈ ਥਾਵਾਂ ਦੇ ਉੱਤੇ ਇੱਕ ਪਿਜ਼ਰੀਆ ਸੀਗਾ, ਪੀਜ਼ੇ ਦੀ ਸ਼ਾਪ ਸੀਗੀ। ਉੱਥੋਂ ਦੇ ਜਿਹੜੇ ਵਰਕਰਸ ਆ ਉਹਨਾਂ ਨੇ ਵਾਕਆਊਟ ਕਰ ਦਿੱਤਾ ਇਸ ਪ੍ਰੋਟੈਸਟ ਦੇ ਵਿੱਚ। ਵੀ ਰੈਸਟੋਰੈਂਟ ਵਾਲੇ ਜਿਹੜੇ ਉਹ ਕਹਿ ਰਹੇ ਸੀਗੇ ਵੀ ਤੁਸੀਂ ਜਿਹੜੇ ਕੋਵਿਡ ਨੂੰ ਸੀਰੀਅਸਲੀ ਜਿਹੜੇ ਉਹ ਨਹੀਂ ਲੈ ਰਹੇ ਹੈਗੇ। ਇਹ ਪੋਰਟਲੈਂਡ ਪਾਈ ਕਰਕੇ ਇੱਕ ਜਿਹੜੀ ਸ਼ਾਪ ਜਿਹੜੀ ਉਹ ਸੀਗੀ, ਪੀਜ਼ਾ ਦੀ ਜਿਹੜੀ ਉਹ ਸ਼ਾਪ ਸੀਗੀ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਤੇਜ਼ੀ ਦੇ ਨਾਲ ਜਿਹੜਾ ਫੇਰ ਬਦਲ ਰਿਹਾ ਹੈਗਾ ਆ। ਸੋ ਜਿਹੜੇ ਲੋਕ ਟਰੈਵਲ ਕਰਨਾ ਆ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਖਬਰਾਂ ਦੇ ਉੱਤੇ ਨਜ਼ਰ ਬਣਾ ਕੇ ਰੱਖਿਓ। ਜਿੱਦਾਂ ਹਾਂਗਕਾਂਗ ਨੇ ਯੂਐਸ ਤੋਂ ਆ ਰਹੀਆਂ ਜਿਹੜੀਆਂ ਫਲਾਈਟਾਂ ਤੇ ਹੋਰ 7 ਮੁਲਕਾਂ ਤੋਂ ਆ ਰਹੀਆਂ ਫਲਾਈਟਾਂ ਦੇ ਉੱਤੇ ਬੰਦਿਸ਼ਾਂ ਲਾ ਦਿੱਤੀਆਂ, ਰੋਕ ਲਾ ਦਿੱਤੀ ਆ। ਇਹ ਕਿਸੇ ਵੀ ਟਾਈਮ ਹੋਰ ਮੁਲਕਾਂ ਦੇ ਨਾਲ ਵੀ ਜਿਹੜਾ ਉਹ ਕਰ ਸਕਦਾ, ਕਿਉਂਕਿ ਹਰਜੋਤ ਸਿੰਘ ਜੀ ਇਹ ਡੋਮੀਨੋ ਇਫੈਕਟ ਹੁੰਦਾ ਹੈ ਯੂਜਲੀ। ਜਦੋਂ ਕੋਈ ਇੱਕ ਫੈਸਲਾ ਲੈਂਦਾ ਹੈ ਤੇ ਉਹ ਮਗਰੇ ਮਗਰ ਹੋਰ ਕਈ ਜਿਹੜੇ ਮੁਲਕ ਆ ਫਿਰ ਇਦਾਂ ਦਾ ਫੈਸਲਾ ਲੈਣਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਆ। ਹਫੜਾ ਥਫੜੀ ਦੇ ਵਿੱਚ ਫਿਰ ਆਪਾਂ ਨੂੰ ਦੇਖਦੇ ਹੀ ਆ ਵੀ ਕਿੱਦਾਂ ਦੇ ਫੈਸਲੇ ਲਏ ਜਾਂਦੇ ਨੇ, ਜਿਨ੍ਹਾਂ ਦਾ ਆਮ ਲੋਕਾਂ ਦੇ ਉੱਤੇ ਬਹੁਤ ਭੈੜਾ ਅਸਰ ਜਿਹੜਾ ਉਹ ਰਹਿੰਦਾ ਹੁੰਦਾ ਆ। ਜੀ। ਸੋ ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਲਜ ਸਟੂਡੈਂਟ ਹੁਣ ਆਉਣ ਵਾਲੇ ਸੈਸ਼ਨ ਸੰਨ 2022 ਦਾ, ਉਹਦੇ ਵਿੱਚ ਕਹਿੰਦੇ ਜਾਂ ਤਾਂ ਉਹ ਆਈਸੋਲੇਸ਼ਨ 'ਚ ਰਹਿਣਗੇ, ਕੁਆਰੰਟੀਨ 'ਚ ਰਹਿਣਗੇ, ਘਰਾਂ ਦੇ ਵਿੱਚੋਂ ਹੀ ਉਹ ਮੋਸਟਲੀ ਯੂਨੀਵਰਸਿਟੀਜ਼ ਦੀਆਂ ਕਲਾਸਿਸ ਲੱਗਣਗੀਆਂ। ਆਪਾਂ ਖਬਰ ਸਾਂਝੀ ਕੀਤੀ ਸੀ ਵੀ ਸਟੈਨਫੋਰਡ ਯੂਨੀਵਰਸਿਟੀ 'ਚ ਕਿੰਨੇ ਕੇਸ ਆਏ, ਯੂਨੀਵਰਸਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਕੇਸਿਸ ਆ ਰਹੇ ਹੈਗੇ ਆ। ਸੋ ਲੱਗਦਾ ਵੀ ਆਉਣ ਵਾਲਾ ਇੱਕ ਸਮੈਸਟਰ ਕਾਲਜਿਸ ਦਾ ਯੂਐਸਏ ਦੇ ਵਿੱਚ ਮੋਸਟਲੀ ਉਹ ਰਿਮੋਟ ਕਲਾਸਾਂ ਹੀ ਰਹਿਣਗੀਆਂ। ਜੀ, ਸੈਕਰਾਮੈਂਟੋ ਸਟੇਟ ਨੇ ਤਾਂ ਆਲਰੇਡੀ ਪਹਿਲੇ 2 ਹਫ਼ਤੇ ਹੁਣ ਜਦੋਂ ਹੁਣ ਛੁੱਟੀਆਂ ਤੋਂ ਬਾਅਦ ਦੇ ਵਿੱਚ ਕਿਹਾ ਵੀ ਰਿਮੋਟ ਲਰਨਿੰਗ ਹੀ ਹੋਊਗੀ। ਇਨ ਪਰਸਨ ਕਲਾਸਾਂ ਜਿਹੜੀਆਂ ਆ ਉਹ 2 ਹਫ਼ਤਿਆਂ ਬਾਅਦ ਜਿਹੜੀਆਂ ਉਹ ਚਾਲੂ ਹੋਣਗੀਆਂ। ਹੋ ਸਕਦਾ ਵੀ ਹੋਰ ਵੀ ਲੋਕਲ ਯੂਨੀਵਰਸਿਟੀਜ਼ ਆ, ਉਹਨਾਂ ਨੇ ਇੱਦਾਂ ਦੇ ਫੈਸਲੇ ਜਿਹੜੇ ਉਹ ਲਏ ਹੋਣ। ਜੀ, ਬਿਲਕੁਲ। ਕਰੋਨਾ ਤੋਂ ਯੂਨੀਵਰਸਿਟੀ ਆਫ ਨਾਰਦਰਨ ਕੈਰੋਲੀਨਾ ਦੇ ਐਪੀਡੈਮੀਓਲੋਜੀ ਦੇ ਪ੍ਰੋਫੈਸਰ ਜਸਟਿਨ ਲੈਸਰ ਹੋਣਾ ਨੇ ਇਹ ਕਿਹਾ ਵੀ ਇਸ ਮਹੀਨੇ ਦੇ ਐਂਡ ਤੱਕ ਯੂਐਸ ਪੀਕ 'ਤੇ ਪਹੁੰਚ ਜਾਊਗਾ। ਸੋ ਇਹਦਾ ਮਤਲਬ ਇਹ ਆ ਵੀ ਹਜੇ ਕੇਸ ਕਾਫੀ ਵਧਣਗੇ, ਹਜੇ ਤਾਂ ਸ਼ੁਰੂ ਹੋਇਆ ਮਹੀਨਾ। ਜੀ, ਜੀ, ਬਿਲਕੁਲ। ਕਰੋਨਾ ਤੋਂ ਅਗਲੀਆਂ ਜਿਹੜੀਆਂ ਖਬਰਾਂ ਹੈ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅੱਜ ਇੱਕ ਬਹੁਤ ਹੀ ਦਰਦਨਾਕ ਭੈੜੀ ਖਬਰ ਫਿਲਡੈਲਫੀਆ ਤੋਂ ਜਿਹੜੀ ਉਹ ਆ ਰਹੀ ਆ। ਉੱਥੇ ਇੱਕ ਬਿਲਡਿੰਗ ਦੇ ਵਿੱਚ ਜਿਹੜੀ ਉਹ ਅੱਗ ਲੱਗਣ ਦੇ ਕਰਕੇ 13 ਜਾਣਿਆਂ ਦੀ ਉੱਥੇ ਮੌਤ ਹੋ ਗਈ ਆ। ਇਸ ਟਾਈਮ ਜਿਹੜੇ ਅਧਿਕਾਰੀ ਆ ਉਹ ਇੱਕ ਵਿਸ਼ੇਸ਼ ਉਪਕਰਨ ਉਹਨਾਂ ਦੀ ਜਿਹੜੇ ਇੰਤਜ਼ਾਰ ਦੇ ਵਿੱਚ ਆ, ਤਾਂ ਜੋ ਜਿਹੜੀ ਫਿਲਾਡੈਲਫੀਆ ਦੀ ਜਿਹੜੀ ਫੇਟਲ ਘਾਤਕ ਅੱਗ ਲੱਗੀ ਆ ਉਸ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਸਕਣ। ਕਹਿੰਦੇ ਵੀ ਘੱਟੋ ਘੱਟ 13 ਜਾਣਿਆਂ ਦੇ ਮਰਨ ਦੀ ਪੁਸ਼ਟੀ ਜਿਹੜੀ ਉਹ ਕੀਤੀ ਗਈ ਆ। 3 ਮੰਜ਼ਿਲਾ ਇਹ ਘਰ ਸੀਗਾ ਜਿਸ ਨੂੰ ਅਪਾਰਟਮੈਂਟਸ ਦੇ ਵਿੱਚ ਬਦਲਿਆ ਗਿਆ ਸੀਗਾ। ਇੱਥੇ ਇਹ ਅੱਗ ਲੱਗੀ ਆ। ਕੁੱਲ 26 ਜਾਣੇ ਇਸ ਫਿਲਾਡੈਲਫੀਆ ਰੋ ਹੋਮ ਦੇ ਵਿੱਚ ਕਹਿੰਦੇ ਆ ਉਹ ਰਹਿੰਦੇ ਸੀਗੇ ਜਦ ਅੱਗ ਲੱਗੀ ਸੀਗੀ। ਸੋ ਫਿਲਾਡੈਲਫੀਆ ਡਿਪਟੀ ਫਾਇਰ ਕਮਿਸ਼ਨਰ ਕ੍ਰੈਗ ਮਰਫੀ ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਅੱਗ ਤੇਜ਼ੀ ਦੇ ਨਾਲ ਜਿਹੜੀ ਆ ਇਹਨਾਂ ਘਰਾਂ ਦੇ ਵਿੱਚ ਫੈਲ ਰਹੀ ਹੈਗੀ ਆ। ਸੋ ਕਹਿੰਦੇ ਵੀ ਇਹ ਅੱਗ ਉੱਥੇ ਲੱਗੀ ਆ ਜਿਹੜੇ ਕਿ ਜਿਸ ਰੋ ਹੋਮ ਦੇ ਵਿੱਚ ਇਹ ਸਿਟੀ ਹਾਊਸਿੰਗ ਅਥਾਰਟੀ ਦੇ ਵਿੱਚ ਇਹਦੇ ਨਾਲ ਕੋਈ ਵਾਇਲੇਸ਼ਨਸ ਜਿਹੜੀਆਂ ਉਹ ਨਹੀਂ ਦੱਸੀਆਂ ਗਈਆਂ ਸੀ। ਅਧਿਕਾਰੀਆਂ ਨੇ ਇਸ ਦੇ ਬਾਰੇ ਦੱਸਿਆ ਆ। ਹੁਣ ਇਸ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਜੀ। ਸਭ ਤੋਂ ਇਸ ਦੇ ਵਿੱਚ ਵੀ ਮੰਦਭਾਗੀ ਗੱਲ ਹਰਜੋਤ ਸਿੰਘ ਜੀ ਆ ਰਹੀ ਆ ਵੀ 13 ਜਾਣਿਆਂ ਦੇ ਵਿੱਚੋਂ ਜਿਹੜੇ ਮਰਨ ਵਾਲੇ ਉਹਨਾਂ ਵਿੱਚੋਂ 7 ਬੱਚੇ ਜਿਹੜੇ ਉਹ ਸੀਗੇ ਜਿਨ੍ਹਾਂ ਦੀ ਇਸ ਘਾਤਕ ਅੱਗ ਦੇ ਵਿੱਚ ਜਿਹੜੀ ਉਹ ਮੌਤ ਹੋਈ ਆ। 26 ਜਾਣੇ ਰਹਿੰਦੇ ਸੀਗੇ ਤੇ ਕੁੱਲ ਬਿਲਡਿੰਗ 'ਚ ਮਹਿਜ 4 ਸਮੋਕ ਡਿਟੈਕਟਰ ਸੀਗੇ, ਜਿਨ੍ਹਾਂ ਵਿੱਚੋਂ ਕਹਿੰਦੇ ਕੋਈ ਵੀ ਕੰਮ ਨਹੀਂ ਸੀ ਕਰ ਰਿਹਾ। ਸੋ ਆਪਾਂ ਵੀ ਕਈ ਵਾਰੀ ਦੇਖਦੇ ਹਾਂ ਵੀ ਆਪਾਂ ਘਰਾਂ ਦੇ ਵਿੱਚ ਜਿਹੜੇ ਸਮੋਕ ਡਿਟੈਕਟਰ, ਫਾਇਰ ਡਿਟੈਕਟਰ ਆ ਉਹ ਲਾਂਭੇ ਕਰਕੇ ਜਿਹੜਾ ਉਹ ਲਾ ਕੇ ਰੱਖ ਦਿੰਦੇ ਆ। ਇਹ ਆਪਾਂ ਸਾਰਿਆਂ ਦੇ ਲਈ ਇਹ ਸਬਕ ਵਾਲੀ ਗੱਲ ਆ ਵੀ ਕਿਉਂਕਿ ਅੱਗ ਤਾਂ ਇੰਨੀ ਜਲਦੀ ਇੱਥੇ ਫੈਲਦੀ ਆ। ਸਾਰਾ ਕੁਛ ਤਾਂ ਲੱਕੜ ਦਾ ਹੀ ਜਿਹੜਾ ਇੱਥੇ ਬਣਿਆ ਆ। ਜੇ ਕਿਤੇ ਵੀ ਥਾਂ ਦੇ ਉੱਤੇ ਅੱਗ ਲੱਗਦੀ ਆ ਤੇ ਉਹ ਫੈਲਦੀ ਬਹੁਤ ਤੇਜ਼ੀ ਦੇ ਨਾਲ ਆ, ਜਿਸ ਨੂੰ ਆਊਟਰਨ ਕਰਨਾ ਜਿੱਦਾਂ ਕਹਿ ਸਕਦੇ ਆ ਵੀ ਉਹ ਨਾਮੁਮਕਿਨ ਜੀ ਗੱਲ ਜਿਹੜੀ ਉਹ ਬਣ ਜਾਂਦੀ ਆ। ਸੋ ਪਹਿਲਾਂ ਹੀ ਆਪਾਂ ਜਿਹੜੀ ਆਪਣੀ ਸੇਫਟੀ ਦੇ ਜਿਹੜੇ ਪ੍ਰਬੰਧ ਆ ਉਹ ਕਰਕੇ ਰੱਖੀਏ। ਜੀ, ਬਿਲਕੁਲ। ਉੱਥੇ ਦੇ ਮੇਅਰ ਜਿਮ ਕੈਨੀ ਨੇ ਕਿਹਾ ਵੀ ਇਹ ਸਭ ਤੋਂ ਜ਼ਿਆਦਾ ਟ੍ਰੈਜਿਕ ਡੇ ਹੈਗਾ ਆ। ਇੱਦਾਂ ਹੀ ਫਾਇਰ ਚੀਫ ਨੇ ਇਹ ਕਿਹਾ ਵੀ 35 ਸਾਲਾਂ ਦੇ ਦੌਰਾਨ ਮੈਂ ਇੰਨਾ ਭਿਆਨਕ ਅੱਗ ਨਹੀਂ ਦੇਖੀ। 50 ਮਿੰਟ ਉਹਨਾਂ ਨੂੰ
ਬੁਝਾਉਣ ਦੇ ਵਿੱਚ ਲੱਗੇ। 13 ਜਣਿਆਂ ਦੀ ਮੌਤ ਹੋਈ, 7 ਬੱਚੇ ਆ ਜਿਸ ਦਾ ਤੁਸੀਂ ਦੱਸਿਆ ਹੈਗਾ। ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਾਜ਼ਕਿਸਤਾਨ ਤੋਂ ਆ ਰਹੀ ਹੈ। ਕਾਜ਼ਕਿਸਤਾਨ ਦੇ ਵਿੱਚ ਲੋਕ ਪੂਰੀ ਤਰ੍ਹਾਂ ਭੜਕ ਪਏ। ਉਹਨਾਂ ਨੇ ਉੱਥੇ ਦੇ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੇ ਘਰ ਨੂੰ ਵੀ ਕਹਿੰਦੇ ਅੱਗ ਲਾਤੀ ਤੇ ਐਮਰਜੈਂਸੀ ਉੱਥੇ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਗੈਸ ਦੀਆਂ ਪ੍ਰਾਈਸਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਹ ਹੈਗਾ ਆ ਤੇ ਗਵਰਨਮੈਂਟ ਨੂੰ ਉਹ ਕਹਿ ਰਹੇ ਆ ਵੀ ਸਾਰਿਆਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਸੋ ਦੂਸਰੇ ਪਾਸੇ ਤੁਸੀਂ ਸਵੇਰੇ ਖਬਰਾਂ ਸੁਣੀਆਂ ਹੀ ਹੋਣੀਆਂ ਆ ਵੀ ਉੱਧਰ ਮੋਦੀ ਸਾਹਿਬ ਜਾ ਰਹੇ ਸੀ ਇੰਡੀਆ ਨੂੰ ਤੇ ਆਪਣੇ ਪੰਜਾਬ ਨੂੰ, ਤੇ ਉੱਥੇ ਚੇਅਰਾਂ ਸਾਰੀਆਂ ਖਾਲੀ ਸੀਆਂ ਤਾਂ ਮੁੜ ਕੇ ਕਹਿੰਦੇ ਜੀ ਮੇਰੀ ਉੱਥੇ ਖਤਰਾ ਸੀਗਾ ਜਾਨ ਹੂੰ। ਨੂੰ, ਇਸ ਕਰਕੇ ਮੈਂ ਵਾਪਸ ਆਇਆ ਵੀ ਲੱਕੀ ਆ, ਮੈਂ ਅਲਾਈਵ ਆ। ਸੋ ਇਦਾਂ ਦੇ ਵੀ ਆ ਤੇ ਇੱਧਰ ਦੇਖੋ ਕਾਜ਼ਕਿਸਤਾਨ ਦੇ ਵਿੱਚ ਕੀ ਕੁਝ ਹੋਇਆ ਹੈਗਾ। ਜੀ, ਬਿਲਕੁਲ। ਯੂਰਪ ਦਾ ਮੁਲਕ ਹੈਗਾ ਆ ਕੋਸੋਵੋ, ਉਹਨਾਂ ਨੇ ਜਿਹੜੀ ਕ੍ਰਿਪਟੋ ਕਰੰਸੀ ਦੀ ਮਾਈਨਿੰਗ ਆ, ਉਸ ਦੇ ਉੱਤੇ ਪਾਬੰਦੀ ਲਾ ਦਿੱਤੀ ਆ। ਕਾਰਨ ਕੀ ਹੋ ਗਿਆ, ਜਦੋਂ ਹੁਣ ਕ੍ਰਿਪਟੋ ਕਰੰਸੀ ਦੀ ਮਾਈਨਿੰਗ ਕੀਤੀ ਜਾਂਦੀ ਆ ਤੇ ਬਲੈਕਆਊਟ ਹੁੰਦੇ ਨੇ। ਬਲੈਕਆਊਟ ਤੋਂ ਭਾਵ ਵੀ ਬਿਜਲੀ ਇਹ ਇੰਨੀ ਕੁ ਜ਼ਿਆਦਾ ਖਿੱਚਦੇ ਆ ਵੀ ਬਾਕੀ ਚੀਜ਼ਾਂ ਨੂੰ ਜਿਹੜੀ ਜ਼ਰੂਰਤ ਹੁੰਦੀ ਉਹਨਾਂ ਨੂੰ ਮਿਲਦੀ ਨਹੀਂ ਆ ਤੇ ਫਿਰ ਬਿਜਲੀ ਪੂਰੀ ਤਰ੍ਹਾਂ ਗੁੱਲ ਹੋ ਜਾਂਦੀ ਆ। ਸੋ ਕ੍ਰਿਪਟੋ ਕਰੰਸੀਜ਼ ਦੀ ਮਾਈਨਿੰਗ ਦੇ ਉੱਤੇ ਇਹਨਾਂ ਨੇ ਬੈਨ ਲਾ ਦਿੱਤਾ ਆ, ਤਾਂ ਜੋ ਜਿਹੜਾ ਬਿਜਲੀ ਦੀ ਉੱਥੇ ਵਰਤੋਂ ਆ ਉਸ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਜਾ ਸਕੇ। ਦੁਨੀਆ ਭਰ ਦੇ ਵਿੱਚ ਬਿਜਲੀ ਦੀਆਂ ਕੀਮਤਾਂ, ਐਨਰਜੀ ਦੀਆਂ ਜਿਹੜੀਆਂ ਕੀਮਤਾਂ ਆ ਉਹ ਹਰ ਪਾਸੇ ਵੱਧ ਰਹੀਆਂ ਨੇ ਤੇ ਜਿਉਂ-ਜਿਉਂ ਮਾਈਨਿੰਗ ਕਹਿੰਦੇ ਆ ਵੀ ਉਹ ਜਿਹੜੀ ਉਹ ਵੱਧਦੀ ਆ ਤਾਂ ਫਿਰ ਇਹ ਪ੍ਰੋਬਲਮ ਆਉਂਦੀ ਆ। ਬੈਲਕਨ ਇਹ ਜਿਹੜੀ ਸਟੇਟ ਆ ਇਹ ਕੋਲ ਪਾਵਰਡ ਪਾਵਰ ਪਲਾਂਟਸ ਦੇ ਉੱਤੇ ਜਿਹੜੀ ਉਹ ਉਹਨਾਂ ਦਾ ਜਿਹੜਾ ਚੱਲਦਾ ਸੀ ਉਹ ਪਿਛਲੇ ਮਹੀਨੇ ਬੰਦ ਕੀਤਾ ਗਿਆ ਸੀ ਟੈਕਨੀਕਲ ਇਸ਼ੂ ਦੇ ਕਰਕੇ, ਜਿਸ ਕਰਕੇ ਉਹਨਾਂ ਨੇ ਉੱਥੇ 60 ਦਿਨਾਂ ਦੀ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕੀਤੀ ਹੋਈ ਸੀਗੀ। ਜੀ। ਇੱਧਰ ਵਰਜੀਨੀਆ ਦੀ ਖਬਰ ਆਪਾਂ ਸਾਂਝੀ ਕੀਤੀ ਸੀ ਕੱਲ੍ਹ ਵੀ ਕਿਸ ਤਰ੍ਹਾਂ ਵਰਜੀਨੀਆ ਦੇ ਵਿੱਚ 24 ਘੰਟੇ ਲੋਕ 2 ਘੰਟੇ ਵਾਲੇ ਰਸਤੇ ਦੇ ਵਿੱਚ ਸਟਕ ਰਹੇ ਤੇ ਲੋਕਾਂ ਦਾ ਗੁੱਸਾ ਹੁਣ ਗਵਰਨਮੈਂਟ ਦੇ ਉੱਤੇ ਬਹੁਤ ਆ, ਉੱਥੇ ਦੀ ਸਰਕਾਰ ਤੇ। ਕਹਿੰਦੇ ਵੀ ਬਹੁਤਾ ਗੁੱਸਾ ਆਉਣ ਵਾਲੇ ਰਿਪਬਲਿਕਨ ਗਵਰਨਰ ਗਲੈਨ ਜੰਕਨ ਤੇ ਆ। ਹਾਲਾਂਕਿ ਉਹਨਾਂ ਨੇ ਆਫਿਸ ਆਪਣਾ ਜਨਵਰੀ 15 ਨੂੰ ਸੰਭਾਲਣਾ ਆ। ਸੋ ਪਹਿਲੇ ਗਵਰਨਰ ਹੀ ਉੱਥੇ ਹੈਗੇ ਆ। 179 ਮੀਲ ਦਾ ਇਹ ਜਿਹੜਾ ਇੱਕ ਤਰ੍ਹਾਂ ਨਾਲ ਏਰੀਆ ਸੀਗਾ ਜਿੱਥੇ ਟ੍ਰੈਫਿਕ 24 ਘੰਟੇ ਸਟਕ ਰਿਹਾ ਤੇ ਹੰਡਰਡਸ ਨਹੀਂ, ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਸਟਕ ਰਹੇ, ਜਿਨ੍ਹਾਂ ਦੇ ਵਿੱਚ ਯੂਐਸ ਦੇ ਸੈਨੇਟਰ ਟਿਮ ਕੇਨ ਵਰਜੀਨੀਆ ਤੋਂ ਆ, ਉਹ ਵੀ ਬਹੁਤ ਲੰਮਾ ਸਮਾਂ ਸਟਕ ਰਹੇ। ਸੋ ਕਹਿੰਦੇ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਕੀ ਚੱਕਰ ਆ ਵੀ ਇੰਨਾ ਜ਼ਿਆਦਾ ਟਾਈਮ ਲੋਕ ਉੱਥੇ ਹਾਈਵੇਜ਼ ਦੇ ਉੱਤੇ ਸਟਕ ਰਹੇ। ਪਰ ਮੌਸਮ ਉੱਥੇ ਸਨੋ ਬਹੁਤ ਪਈ ਸੀ, ਬਹੁਤ ਹੀ ਜ਼ਿਆਦਾ ਖਰਾਬ ਸੀਗਾ। ਜੀ, ਬਿਲਕੁਲ। ਜਿਹੜੇ ਸੈਨੇਟਰ ਟਿਮ ਕੇਨ ਸੀ 2 ਘੰਟੇ ਦਾ ਸਫ਼ਰ ਉਹਨਾਂ ਨੇ 27 ਘੰਟਿਆਂ 'ਚ ਪੂਰਾ ਕਰਕੇ ਜਿਹੜੇ ਵਾਸ਼ਿੰਗਟਨ ਡੀਸੀ ਦੇ ਵਿੱਚ ਉੱਥੇ ਪਹੁੰਚੇ ਸੀਗੇ। ਸੋ ਇਹ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਬਹੁਤ ਮਾੜੀ ਜਿਹੜੀ ਇਹ ਉੱਥੇ ਬਣੀ ਸੀਗੀ। ਇੰਨਾ ਆਪਾਂ ਰੱਬ ਦਾ ਸ਼ੁਕਰ ਮਨਾਈਏ ਵੀ ਕੁਛ ਦੀ ਜਿਹੜੀ ਕੋਈ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ, ਕਿਉਂਕਿ ਇੰਨੇ ਘੰਟੇ ਫਸੇ ਰਹਿਣਾ, ਖ਼ਾਸ ਕਰਕੇ ਜੇ ਕੋਈ ਬਿਮਾਰ ਬੰਦਾ ਹੋਵੇ ਜਾਂ ਜਿਹਨੂੰ ਦਵਾਈਆਂ ਦੀ ਅੱਤ ਜ਼ਰੂਰਤ ਹੋਵੇ ਤਾਂ ਉਹਦੇ ਲਈ ਫਿਰ ਘਾਤਕ ਸਾਬਤ ਹੋ ਜੀ। ਸਕਦਾ ਹੁੰਦਾ ਆ। ਗੈਸ ਬਹੁਤ ਲੋਕਾਂ ਦੀ ਖਤਮ ਹੋ ਗਈ, ਫਿਰ ਪੁਲਿਸ ਵਾਲੇ ਹੂੰ। ਜਿਹੜੇ ਗੈਸ ਆ ਸਾਰਿਆਂ ਨੂੰ ਪ੍ਰੋਵਾਈਡ ਕਰਦੇ ਰਹੇ। ਵੀ ਬਿਲਕੁਲ, ਵੀ ਭਾਈ ਘੱਟੋ-ਘੱਟ ਤੁਸੀਂ ਆਪਣੇ ਆਪ ਨੂੰ ਗਰਮ ਤਾਂ ਜਿਹੜਾ ਉਹ ਰੱਖੋ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੀ ਹੈ, ਨਿਊਯਾਰਕ ਦੀ ਇੱਕ ਸਕੂਲ ਟੀਚਰ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਉਸ ਦੇ ਉੱਤੇ ਦੋਸ਼ ਕੀ ਹੈ, ਨਿਊਯਾਰਕ ਈਵ ਦੇ ਉੱਤੇ ਉਸਨੇ 17 ਸਾਲਾਂ ਦੇ ਆਪਣੇ ਇੱਕ ਵਿਦਿਆਰਥੀ ਨੂੰ ਖੁਦ ਹੀ ਵੈਕਸੀਨੇਟ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਇਸ ਸਕੂਲ ਟੀਚਰ ਜਿਸ ਦਾ ਨਾਮ ਲੌਰਾ ਰੂਸੋ ਹੈਗਾ ਆ, ਇਸ ਦੇ ਕੋਲ ਕੋਈ ਫਾਰਮਲ ਮੈਡੀਕਲ ਕੁਆਲੀਫਿਕੇਸ਼ਨ ਨਹੀਂ ਹੈਗੀ ਇਹ ਟੀਕਾ ਜਿਹੜਾ ਉਹ ਲਾਉਣ ਦੇ ਲਈ। 54 ਸਾਲਾਂ ਦੀ ਇਹ ਬਾਇਓਲੋਜੀ ਦੀ ਟੀਚਰ ਸੀਗੀ। ਕਹਿੰਦੇ ਵੀ ਜੇ ਇਸ ਜਿਹੜੇ ਦੋਸ਼ਾਂ ਦੇ ਉੱਤੇ ਇਹ ਪਾਈ ਜਾਂਦੀ ਆ, ਉਸ ਦੇ ਵਿੱਚ ਦੋਸ਼ ਤੇ ਸਾਬਤ ਹੁੰਦੇ ਆ ਤਾਂ 4 ਸਾਲ ਦੀ ਜਿਹੜੀ ਉਹ ਸਜ਼ਾ ਜਿਹੜੀ ਇਸ ਨੂੰ ਹੋ ਸਕਦੀ ਆ। ਇਸ ਨੇ ਇਹ ਜਿਹੜਾ ਟੀਕਾ ਵਿਦਆਊਟ ਐਨੀ ਲੀਗਲ ਆਥੋਰਾਈਜੇਸ਼ਨ ਜਿਹੜਾ ਉਹ ਲਾਇਆ। ਨਾ ਹੀ ਉਸਨੇ ਜਿਹੜਾ ਮੁੰਡਾ ਜਿਹਨੂੰ ਟੀਕਾ ਲਾਇਆ ਸੀ, ਜਿਸ ਦੀ ਉਮਰ 17 ਸਾਲਾਂ ਦੀ ਸੀਗੀ, ਵੀ ਉਸਦੇ ਮਾਪਿਆਂ ਤੋਂ ਇਜਾਜ਼ਤ ਲਈ ਸੀਗੀ। ਸੋ ਇਸਨੇ ਇਹ ਕਿਹਾ ਆ ਵੀ 17 ਸਾਲਾਂ ਦਾ ਮੁੰਡਾ ਖੁਦ ਟੀਕਾ ਲਗਵਾਉਣਾ ਜਿਹੜਾ ਉਹ ਚਾਹੁੰਦਾ ਸੀ, ਪਰ ਆਪਾਂ ਨੂੰ ਪਤਾ ਵੀ 18 ਸਾਲ ਤੋਂ ਘੱਟ ਦੀ ਉਮਰ ਹੋਣ ਕਰਕੇ ਉਹ ਅਡਲਟ ਨਹੀਂ ਹੁੰਦਾ ਤੇ ਉਸਦੇ ਲਈ ਜਿਹੜਾ ਗਾਰਡੀਅਨ ਜਾਂ ਪੇਰੈਂਟ ਕੰਸੈਂਟ ਹੋਣਾ ਉਹ ਜ਼ਰੂਰੀ ਆ। ਜੀ। ਅਗਲੀ ਖਬਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਸੰਬੰਧ ਦੇ ਵਿੱਚ ਹੈ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਕਮਲਾ ਹੈਰਿਸ ਦੋਨਾਂ ਦੇ ਜਿਹੜਾ ਉਹਨਾਂ ਦਾ ਆਫਿਸ ਦੇ ਵਿੱਚ ਪਰਫਾਰਮੈਂਸ ਆ ਉਹ ਬਾਹਲੀ ਵਧੀਆ ਨਹੀਂ ਚੱਲ ਰਹੀ ਤੇ ਅੱਜ ਪ੍ਰੈਜ਼ੀਡੈਂਟ ਬਾਈਡਨ ਹੁਣੀ ਇੱਕ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਬੋਲ ਰਹੇ ਸੀ ਤੇ ਉਹਨਾਂ ਨੇ ਸੰਨ 2020 ਨੂੰ
2022 ਨੂੰ 2020 ਹੀ ਕਹਿ ਦਿੱਤਾ। ਅਤੇ ਦੂਸਰੇ ਪਾਸੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਆਫਿਸ ਵੀ ਪੂਰੀ ਤਰ੍ਹਾਂ ਮੈਸਅਪ ਆ। ਉਹਦੇ ਸਟਾਫਰ 1 ਬਾਈ 1 ਕਰਕੇ ਛੱਡ ਰਹੇ ਆ। ਪਹਿਲੇ ਦਿਨਾਂ ਦੇ ਵਿੱਚ ਕਾਫੀ ਪ੍ਰੋਮੀਨੈਂਟ ਉਹਦੇ ਆਫਿਸ ਦੇ ਸਟਾਫ ਮੈਂਬਰ ਛੱਡ ਗਏ ਸੀ। ਅੱਜ ਇੱਕ ਹੋਰ ਬੀਬੀ ਜਿਹੜੀ ਆ ਉਹਦੇ ਆਫਿਸ ਸਟਾਫ ਦੇ ਵਿੱਚ ਸੀ, ਵਿੰਸੈਂਟ ਈਵਨਸ, ਐਗਜ਼ੀਕਿਊਟਿਵ ਡਾਇਰੈਕਟਰ ਉਹ ਬਣ ਜਾ ਰਹੀ ਆ ਕਾਂਗਰੈਸ਼ਨਲ ਬਲੈਕ ਕਾਕਸ ਦੀ। ਪਹਿਲਾਂ ਉਹ ਸਰਵ ਕੀਤਾ ਉਸਨੇ ਲਗਭਗ 1 ਸਾਲ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦੇ ਨਾਲ। ਸੋ ਉਹਨਾਂ ਦੇ ਆਫਿਸ ਦੇ ਵਿੱਚ ਕਾਫੀ ਲੋਕ ਪ੍ਰੋਮੀਨੈਂਟ ਪੋਜੀਸ਼ਨ ਛੱਡ ਕੇ ਹੋਰ ਜਗ੍ਹਾ ਦੇ ਉੱਤੇ ਜਾ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਜਿਹੜਾ KFC ਆ ਉਹ ਇੱਕ ਹੁਣ ਪਲਾਂਟ ਬੇਸਡ ਫਰਾਈਡ ਚਿਕਨ ਇੱਕ ਨਵਾਂ ਬਰਗਰ ਜਿਹੜਾ ਉਹ ਲੈ ਕੇ ਆ ਰਹੇ ਆ। ਇਹ ਬਿਯੋਂਡ ਮੀਟ ਜਿਹੜਾ ਕਿ ਬਣਦਾ ਪਲਾਂਟ ਬੇਸਡ ਹੁੰਦਾ ਹੈ, ਪਰ ਕਹਿੰਦੇ ਵੀ ਸਵਾਦ ਜਿਹੜਾ ਆ ਉਹ ਨੌਨ ਵੈਜ ਵਾਲਾ ਜਿਹੜਾ ਹੁੰਦਾ ਆ ਉਸ ਹਿਸਾਬ ਦਾ ਜਿਹੜਾ ਲਾਂਚ ਕਰਨ ਜਾ ਰਹੇ ਆ। ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਛ ਕੁ ਸਾਲਾਂ ਤੋਂ ਜਿਹੜਾ ਬਿਯੋਂਡ ਮੀਟ ਵਾਲੇ ਆ ਉਹਨਾਂ ਦੀ ਕਾਫੀ ਚਰਚਾ ਜਿਹੜੀ ਉਹ ਦੇਖੀ ਗਈ ਆ। ਤੇ ਅਮਰੀਕਾ ਦੇ ਵਿੱਚ ਕਿ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵੀਗਨਿਜ਼ਮ ਆ ਉਸ ਦਾ ਦੌਰ ਜਿਹੜਾ ਉਹ ਤੇਜ਼ੀ ਦੇ ਨਾਲ ਜਿਹੜਾ ਉਹ ਵੱਧ ਰਿਹਾ ਹੈਗਾ ਆ। ਤੇ ਇਹ ਜਿਹੜੇ ਰੈਸਟੋਰੈਂਟਸ ਜਿੱਥੇ ਕੋਈ ਵੀ ਵੈਜੀਟੇਰੀਅਨ ਆਪਸ਼ਨ ਨਹੀਂ ਸੀ ਹੁੰਦੀ, ਹੁਣ ਉਹਨਾਂ ਨੇ ਵੀ ਇੱਦਾਂ ਦੀਆਂ ਆਪਸ਼ਨਸ ਰੱਖਣੀਆਂ ਸ਼ੁਰੂ ਕਰ ਰਹੇ ਆ, ਕਿਉਂਕਿ ਉਹ ਆਪਣੇ ਜਿਹੜੇ ਕਸਟਮਰ ਆ ਉਹਨਾਂ ਨੂੰ ਲੂਜ਼ ਨਹੀਂ ਜਿਹੜਾ ਉਹ ਕਰਨਾ ਚਾਹੁੰਦੇ। ਸੋ ਬਹੁਤ ਸਾਰੀਆਂ ਜਿਹੜੀਆਂ ਫਾਸਟ ਫੂਡ ਕੰਪਨੀਜ਼ ਆ ਉਹਨਾਂ ਨੇ ਇਹ ਅਜਿਹੇ ਜਿਹੜੇ ਪਲਾਂਟ ਬੇਸਡ ਜਿਹੜੇ ਆਈਟਮਸ ਆ ਉਹਨਾਂ ਨੂੰ ਆਪੋ ਆਪਣੇ ਮੈਨਿਊ ਦੇ ਵਿੱਚ ਐਡ ਕੀਤਾ ਹੈ। ਜੀ, ਇਸੇ ਤਰ੍ਹਾਂ ਜੇ ਬਿਜ਼ਨਸ ਦੇ ਨਾਲ ਰਿਲੇਟਡ ਗੱਲ ਕਰਦੇ ਜਾਈਏ, SBA ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ EIDL ਪ੍ਰੋਗਰਾਮ ਉਹ ਹੁਣ ਕਲੋਜ਼ ਹੋ ਗਿਆ ਦਸੰਬਰ 31 ਨੂੰ। ਨਵੀਆਂ ਐਪਲੀਕੇਸ਼ਨਾਂ ਉਹ ਨਹੀਂ ਲੈ ਰਹੇ, ਪਰ ਹੋਰ ਬਹੁਤ ਸਾਰੀਆਂ SBA ਦੇ ਕੋਲ ਲੋਨਸ ਹੈਗੇ ਆ, ਵੱਖ-ਵੱਖ ਪ੍ਰੋਗਰਾਮਸ ਆ ਜਿਨ੍ਹਾਂ ਦੇ ਉੱਤੇ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਆਪਾਂ ਇੱਕ ਰਾਜਕਨਵੀਰ ਸਿੰਘ ਜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਸਾਂਝੀਆਂ ਕਰਾਂਗੇ। ਜੀ ਬਿਲਕੁਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਮੈਂ ਕਿਹਾ ਜੀ ਗਰੋਸਰੀ ਲੈਣ ਚਲੀਏ। ਗਰੋਸਰੀ ਲੈਣਾ ਤਾਂ ਸਿਰਫ ਬਹਾਨਾ ਹੈ, ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ। ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਟ ਐਵੀਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ।
ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ ਸੱਤੇ ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਘਰ, ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559 525 2500 559 525 2500 ਜਾਂ ਡਾਊਨਲੋਡ ਕਰੋ ਐਪ ਟੈਕਸ 559। ਈਅਰ 2022 ਦੇ ਲਈ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਫੈਮਿਲੀ ਜਾਂ ਇਨਕਮ ਦੇ ਵਿੱਚ ਕਿਸੇ ਵੀ ਤਰੀਕੇ ਚੇਂਜਸ ਨੂੰ ਦੱਸਣਾ ਜ਼ਰੂਰੀ ਹੈ। ਇਸ ਮਹਾਮਾਰੀ ਦੇ ਦੌਰਾਨ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਅਤੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਕੀਤਾ ਜਾਵੇਗਾ। ਅੱਜ ਹੀ ਆਪਣੀ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਪੂਰੇ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੀਆਂ ਸੇਵਾਵਾਂ ਦਿੰਦੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਪੂਰਾ ਸਾਲ ਉਪਲਬਧ ਰਹਿੰਦੇ ਹਨ। ਕਿਸੇ ਵੀ ਤਰੀਕੇ ਦੇ ਚੇਂਜਸ ਦੇ ਲਈ ਤੁਹਾਡੀ ਮਦਦ ਕਰਨਗੇ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। California Department of Insurance, license number 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton, Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਭਈ ਇਲੀਗਲ ਇਮੀਗ੍ਰੈਂਟਸ ਦੀਆਂ ਫਲਾਈਟਸ ਹੁਣ ਪੈਂਸਲਵੇਨੀਆ ਦੇ ਵਿੱਚ ਲੈਂਡ ਕਰ ਰਹੀਆਂ ਹੈਗੀਆਂ। ਪੈਂਸਲਵੇਨੀਆ ਦੇ ਰਹਿ ਚੁੱਕੇ GOP ਕਾਂਗਰਸਮੈਨ ਲੌ ਵਰਲੈਟਾ, ਉਹ ਜਿਹੜੇ ਕਿ ਹੁਣ ਪੈਂਸਲਵੇਨੀਆ ਗਵਰਨਰ ਦੇ ਲਈ ਰਨ ਕਰ ਰਹੇ ਆ, ਉਹਨਾਂ ਨੇ ਇਹ ਕਿਹਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਅਨਡਾਕੂਮੈਂਟਡ ਲੋਕਾਂ ਨਾਲ ਭਰੇ ਹੋਏ ਪਲੇਨ ਪੈਂਸਲਵੇਨੀਆ ਦੇ ਵਿੱਚ ਉਤਾਰ ਰਹੇ ਹੈਗੇ ਆ। ਕਹਿੰਦੇ ਭਈ ਇੱਕ ਫਲਾਈਟ ਕੁਛ ਦਿਨ ਪਹਿਲਾਂ ਲੇਹ ਵੈਲੀ ਇੰਟਰਨੈਸ਼ਨਲ ਏਅਰਪੋਰਟ ਐਲਨ ਟਾਊਨ ਦੇ ਵਿੱਚ ਵੀਰਵਾਰ ਨੂੰ ਪਿਛਲੇ ਨੂੰ ਉਤਰੀ ਸੀ। ਸੋ ਉਹਦੇ ਲਈ ਕਹਿੰਦੇ ਵੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਸੋ ਆਪਾਂ ਵੀ ਦੇਖਦੇ, ਇੱਕ ਪਾਸੇ ਤਾਂ ਖਬਰਾਂ ਆ ਰਹੀਆਂ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਇਮੀਗ੍ਰੇਸ਼ਨ ਦੇ ਮਾਮਲੇ 'ਚ ਬੜਾ ਨਰਮ ਹੈਗਾ ਆ, ਤੇ ਦੂਸਰੇ ਪਾਸੇ ਤੁਸੀਂ ਦੇਖੋ ਵੀ ਕਿੱਥੇ ਕਿੱਥੇ ਜਾ ਕੇ ਉਹ ਅਨਡਾਕੂਮੈਂਟਡ ਲੋਕਾਂ ਨੂੰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਛੱਡ ਰਹੇ ਹੈਗੇ ਆ।
ਜੀ, ਜਿਹੜਾ ਵੀ ਪ੍ਰਸ਼ਾਸਨ ਹੁੰਦਾ, ਜਿਹੜੇ ਵੀ ਉਹਨਾਂ ਦੇ ਕੋਲ ਇਹਨਾਂ ਕੈਂਪਸ ਦੇ ਵਿੱਚ ਆਉਂਦੇ ਆ, ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਉਹ ਛੱਡੇ ਹੀ ਜਿਹੜੇ ਉਹ ਜਾਂਦੇ ਆ। ਇਹ ਕੋਈ ਨਵਾਂ ਵਰਤਾਰਾ ਜਿਹੜਾ ਉਹ ਨਹੀਂ ਆ। ਹਾਂ, ਹੁਣ ਜਿਨ੍ਹਾਂ ਨੇ ਪੋਲੀਟੀਕਲੀ ਰਨ ਕਰਨਾ ਹੈ, ਉਹਨਾਂ ਨੇ ਇਹ ਜਿਹੜਾ ਮੁੱਦਾ ਹੈ ਡੈਫੀਨੇਟਲੀ ਉਸਨੂੰ ਉਭਾਰਨਾ ਹੀ ਹੁੰਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੋਵਿਡ ਐਟ ਹੋਮ ਟੈਸਟ ਦਾ ਜਿਹੜਾ ਸਟਾਕ ਆ ਲਗਾਤਾਰ ਘਟ ਰਿਹਾ। ਸਟਾਕ ਤੋਂ ਮਤਲਬ ਵੀ ਜਿਹੜੀ ਸਪਲਾਈ ਆ ਉਹ ਹੈ ਨਹੀਂ ਆ। ਬਹੁਤ ਸਾਰੇ ਜਿਹੜੇ ਡਰੱਗ ਸਟੋਰਸ ਆ, ਚਾਹੇ ਉਹ ਸੀਵੀਐਸ ਆ, ਵਾਲਗ੍ਰੀਨਸ ਆ, ਜਾਂ ਹੋਰ ਜਿਹੜੀਆਂ ਵੱਖ-ਵੱਖ ਡਰੱਗ ਸਟੋਰ ਕੰਪਨੀਜ਼ ਆ, ਉਹਨਾਂ ਦੇ ਕੋਲ ਜਿਹੜੀ ਸਪਲਾਈ ਦੇ ਵਿੱਚ ਇਹ ਮੁੱਕਦੇ ਜਾ ਰਹੇ ਨੇ। ਸੋ ਕਹਿੰਦੇ ਵੀ ਬਹੁਤ ਮੁਸ਼ਕਿਲ ਦੇ ਨਾਲ ਲੋਕਾਂ ਨੂੰ ਇਹ ਜਿਹੜੇ ਟੈਸਟ ਆ ਉਹ ਮਿਲ ਰਹੇ ਨੇ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਕਿ ਹੌਟ ਸਪੌਟ ਬਣੇ ਪਏ ਨੇ। ਜਿਹੜੇ ਕੋਵਿਡ ਦੇ ਜਿਹੜੇ ਟੈਸਟ, ਕੋਵਿਡ ਦੇ ਜਿਹੜੇ ਕੇਸਿਸ ਆ ਉਸ ਦੇ ਵਿੱਚ 500 ਮਿਲੀਅਨ ਕਦੋਂ ਇਹ ਐਟ ਹੋਮ ਟੈਸਟ ਜਿਹੜੇ ਉਹ ਕਿੰਨੇ ਜਲਦੀ ਜਿਹੜੇ ਉਹ ਪਹੁੰਚ ਸਕਣਗੇ, ਕਿਉਂਕਿ ਇਹ ਫॉर ਫ੍ਰੀ ਜਿਹੜੇ ਉਹ ਸੀਗੇ ਜਿਹੜੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਜਿਹੜਾ ਉਹ ਕਿਹਾ ਸੀਗਾ। ਸੋ ਹੁਣ ਲੈਟਸ ਸੀ ਅੱਗੇ ਜਿਹੜਾ ਉਹ ਕੀ ਇਸ ਚੀਜ਼ ਨੂੰ ਲੈ ਕੇ ਬਣਦਾ ਆ। ਓਮਿਕਰੋਨ ਦੇ ਨਾਲ ਹੀ ਸੰਬੰਧਿਤ ਜਿਹੜੀ ਹਰਜੋਤ ਸਿੰਘ ਜੀ ਅਰਥ ਸ਼ਾਸਤਰੀ ਆ, ਉਹਨਾਂ ਨੂੰ ਇਹ ਹੁਣ ਫਿਕਰ ਮੰਦੀ ਜਿਹੜੀ ਉਹ ਬਈ ਆ ਵੀ ਇਸ ਦੇ ਨਾਲ ਮਹਿੰਗਾਈ ਦੀ ਦਰ ਹੋਰ ਜ਼ਿਆਦਾ ਵੱਧ ਸਕਦੀ ਆ। ਕਹਿੰਦੇ ਵੀ ਇਨਫਲੇਸ਼ਨ ਦੇ ਵਿੱਚ ਓਮਿਕਰੋਨ ਕਹਿ ਲਓ ਵੀ ਅੱਗ ਦੇ ਵਿੱਚ ਘਿਓ ਵਾਲਾ ਕੰਮ ਕਰ ਸਕਦਾ ਆ। ਕਹਿੰਦੇ ਅਮਰੀਕਨਸ ਇਹ ਵੇਰੀਐਂਟ ਪੈਂਡੈਮਿਕ ਇਸ ਦੇ ਦੌਰਾਨ ਇਹਨਾਂ ਨੇ ਪਹਿਲੋਂ ਵੀ ਜਿਹੜੀ ਸ਼ਾਪਿੰਗ ਵਗੈਰਾ ਆ ਉਸ ਦੇ ਵਿੱਚ ਕਿਸੇ ਤਰੀਕੇ ਦੀ ਕਟੌਤੀ ਜਿਹੜੀ ਉਹ ਨਹੀਂ ਕੀਤੀ, ਤੇ ਕਹਿੰਦੇ ਅਜੇ ਵੀ ਜਿਹੜੇ ਅਮਰੀਕਨਸ ਆ ਉਹ ਸ਼ਾਪਿੰਗ ਪੂਰੀ ਜੋਰਾਂ ਸ਼ੋਰਾਂ ਦੇ ਨਾਲ ਬਰਕਰਾਰ ਰੱਖੀ ਆ। ਡਾਈਨ ਆਊਟ, ਟਰੈਵਲਿੰਗ, ਰੀਟੇਲ ਟ੍ਰੇਡ ਜਿਹੜੇ ਆ ਉਹ ਲਗਾਤਾਰ ਉੱਦਾਂ ਹੀ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਓਮਿਕਰੋਨ ਦੇ ਨਾਲ ਸਰਵਿਸਿਜ਼ ਦੀ ਥਾਂ ਦੇ ਉੱਤੇ ਲੋਕ ਗੁੱਡਸ ਜਿਹੜੇ ਆ, ਸਮਾਨ ਜਿਹੜਾ ਉਹ ਜ਼ਿਆਦਾ ਬਾਏ ਕਰ ਸਕਦੇ ਆ। ਤੇ ਜੇ ਉਹ ਬਾਏ ਇੱਦਾਂ ਲਗਾਤਾਰ ਕਰਦੇ ਰਹਿਣਗੇ ਤੇ ਇਸ ਦੇ ਨਾਲ ਮਹਿੰਗਾਈ ਦੀ ਦਰ ਹੋਰ ਉੱਤੇ ਜਾ ਸਕਦੀ ਆ, ਕਿਉਂਕਿ ਆਪਾਂ ਆਲਰੇਡੀ ਵੀ ਦੇਖ ਰਹੇ ਹਾਂ 1 ਸਾਲ ਹੋ ਗਿਆ ਸਪਲਾਈ ਚੇਨ ਦੇ ਜਿਹੜੇ ਚੈਲੰਜਸ ਆ ਉਹ ਲਗਾਤਾਰ ਸਤਾ ਰਹੇ ਨੇ ਜਿਹੜੇ ਸਾਰੇ ਹੀ ਰੀਟੇਲ ਸਟੋਰ ਵਾਲੇ ਆ ਉਹਨਾਂ ਨੂੰ। ਜੀ। ਅਗਲੀ ਖਬਰ ਬ੍ਰਿਟੇਨ ਤੋਂ ਆ ਰਹੀ ਹੈ, ਜਿੱਥੇ ਕਿ ਬ੍ਰਿਟਿਸ਼ ਸਿੱਖ ਆਰਮੀ ਦੀ ਆਫਿਸਰ ਪੰਜਾਬੀ ਮੂਲ ਦੀ ਨੌਜਵਾਨ ਲੜਕੀ ਪ੍ਰੀਤ ਚੰਦੀ, ਉਸ ਨੇ ਐਂਟਾਰਕਟਿਕਾ ਨੂੰ ਪਾਰ ਕੀਤਾ ਹੈਗਾ। ਇਕੱਲਾ ਸੋਲੋ ਉਹ ਗਈ ਆ ਸਾਊਥ ਪੋਲ ਤੋਂ ਲੈ ਕੇ, ਤੇ ਕਹਿੰਦੇ ਵੀ ਪਹਿਲੇ ਉਹ ਕਿਸੇ ਵੀ ਕਾਲੇ ਮੂਲ ਦੀ ਜਾਂ ਆਪਾਂ ਕਹਿ ਸਕਦੇ ਕਲਰਡ ਵੂਮਨ ਜਿਸ ਨੇ ਐਂਟਾਰਕਟਿਕਾ ਨੂੰ ਪਾਰ ਕੀਤਾ ਹੈਗਾ ਆ। ਇਸ ਨੂੰ ਇਹ ਪੂਰਾ ਡਿਸਟੈਂਸ ਕਵਰ ਕਰਨ ਦੇ ਲਈ 700 ਮੀਲ ਦਾ ਸੀਗਾ, ਉਸ ਨੂੰ 45 ਦਿਨ ਲੱਗੇ। ਸੋ ਉਹ ਸਾਰਾ ਕੁਛ ਆਪਣਾ ਬਲੌਗ ਦੇ ਉੱਤੇ ਲਿਖ ਰਹੀ ਆ। ਕਹਿੰਦੀ ਵੀ ਇਹਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਮੋਟੀਵੇਸ਼ਨ ਮਿਲੂਗੀ ਵੱਖ-ਵੱਖ ਐਡਵੈਂਚਰਸ ਚੈੱਕ ਕਰਨ ਦੇ ਲਈ। ਸੋ ਉਹਦਾ ਨਿਕਨੇਮ ਅੱਜ ਕੱਲ੍ਹ ਪੋਲਰ ਪ੍ਰੀਤ ਕਰਕੇ ਦੱਸਿਆ ਜਾ ਰਿਹਾ ਹੈ। ਜੀ ਬਿਲਕੁਲ। 24 ਨਵੰਬਰ 2021 ਨੂੰ ਐਂਟਾਰਕਟਿਕਾ ਦੇ ਵਿੱਚ ਇਹ ਲੈਂਡ ਕੀਤੀ ਸੀ। 32 ਸਾਲਾਂ ਦੀ ਇਹ ਫਿਜ਼ੀਓਥੈਰੇਪਿਸਟ ਆ ਜਿਹੜੀ ਬ੍ਰਿਟਿਸ਼ ਆਰਮੀ ਦੇ ਵਿੱਚ, ਤੇ ਇਹਨੇ ਬਗੈਰ ਕਿਸੇ ਦੀ ਮਦਦ ਤੋਂ ਇਕੱਲਿਆਂ ਸਾਊਥ ਪੋਲ ਦੀ ਐਕਸਪੀਡੀਸ਼ਨ ਜਿਹੜੀ ਉਹ ਕੀਤੀ ਜਿਹੜੀ ਉਹ ਹੈਗੀ ਆ। ਸੋ -50 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਇਹ ਜਿਹੜੀ ਉਹ ਡਟੀ ਰਹੀ। 60 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਆ ਰਹੀਆਂ ਵਿਰੁੱਧ ਹਵਾਵਾਂ ਦਾ ਵੀ ਜੰਮ ਕੇ ਜਿਹੜਾ ਇਸ ਨੇ ਸਾਹਮਣਾ ਕੀਤਾ, ਤੇ ਆਖਿਰਕਾਰ ਇਸ ਨੇ ਜਿਹੜੇ ਸਾਊਥ ਪੋਲ ਆ ਉਸ ਨੂੰ ਸਰ ਕੀਤਾ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ 700 ਮੀਲ ਦਾ ਇਹ ਟਰੈਕ ਉਹਨੇ 40-45 ਦਿਨਾਂ ਦੇ ਵਿੱਚ ਇਸ ਨੇ ਜਿਹੜਾ ਉਹ ਪੂਰਿਆਂ ਕੀਤਾ ਹੈਗਾ ਆ। ਸੋ ਬੜੀ ਮਾਣ ਵਾਲੀ ਜਿਹੜੀ ਇਹ ਗੱਲ ਆ, ਤੇ ਬੜੀ ਖੁਸ਼ੀ ਹੁੰਦੀ ਆ ਵੀ ਆਪਣੀਆਂ ਜਿਹੜੀਆਂ ਇਹ ਧੀਆਂ ਭੈਣਾਂ ਕੁੜੀਆਂ ਆ ਇਹ ਇਸ ਪਾਸੇ ਵੱਲ ਨੂੰ ਵੀ ਜਿਹੜਾ ਹੁਣ ਜਿਹੜਾ ਨਾਮ ਆ ਉਹ ਖੱਟ ਰਹੀਆਂ ਨੇ। ਅਗਲੀ ਗੱਲ ਕਰਦੇ ਜਾਈਏ, ਵਾਲਮਾਰਟ ਤੇ ਫੈਡੈਕਸ ਇਹਨਾਂ ਨੇ ਜਨਰਲ ਮੋਟਰ ਆ ਉਹਨਾਂ ਦੇ ਨਾਲ ਇੱਕ ਸਮਝੌਤਾ ਕੀਤਾ ਆ, ਜਿਸ ਦੇ ਨਾਲ ਹਜ਼ਾਰਾਂ ਹੀ ਜਿਹੜੇ ਬ੍ਰਾਈਟ ਡ੍ਰੌਪ ਇਲੈਕਟ੍ਰਿਕ ਵੈਨਸ ਆ ਉਹਨਾਂ ਨੂੰ ਜਿਹੜਾ ਉਹ ਖਰੀਦਣਗੇ। ਨਵੇਂ ਇਸ ਐਗਰੀਮੈਂਟ ਦੇ ਤਹਿਤ ਵਾਲਮਾਰਟ ਨੇ 5000 ਤੇ ਫੈਡੈਕਸ ਨੇ ਜਿਹੜਾ ਇਨੀਸ਼ੀਅਲੀ 500 ਜਿਹੜੇ ਵਹੀਕਲਸ ਆ
ਉਹਨਾਂ ਦਾ ਇਨੀਸ਼ੀਅਲ ਡਿਲੀਵਰੀ ਦਾ ਜਿਹੜਾ ਆਰਡਰ ਆ ਉਹ ਦਿੱਤਾ ਆ। ਉਧਰ GM ਦਾ ਹੀ ਜਿਹੜਾ ਸਿਲਵਰਾਡੋ ਟਰੱਕ ਆ ਉਹ ਵੀ ਫੁੱਲੀ ਇਲੈਕਟ੍ਰਿਕ ਜਿਹੜਾ ਟਰੱਕ ਆ ਉਹ ਜਲਦ ਹੀ ਮਾਰਕੀਟ ਦੇ ਵਿੱਚ ਆ ਰਿਹਾ ਆ। ਸੋ ਇਸ ਟਾਈਮ ਇਲੈਕਟ੍ਰਿਕ ਗੱਡੀਆਂ ਦੀ ਭਰਮਾਰ ਜਿਹੜੀ ਉਹ ਹੋ ਰਹੀ ਆ। ਹੁਣ ਵੱਡੀ ਜਿਹੜੀ ਚਿੰਤਾ ਤੇ ਵੱਡਾ ਜਿਹੜਾ ਸਵਾਲ ਇਹ ਹੋਊਗਾ ਵੀ ਇਲੈਕਟ੍ਰਿਕ ਗੱਡੀਆਂ ਨੂੰ ਅਕਸਰ ਚਾਰਜ ਕਰਨਾ ਹੈ, ਤੇ ਚਾਰਜ ਕਰਨ ਦੇ ਲਈ ਬਿਜਲੀ ਜਿਹੜੀ ਆ ਉਹ ਆਪਾਂ ਨੂੰ ਜ਼ਿਆਦਾ ਜਿਹੜੀ ਉਹ ਜ਼ਰੂਰਤ ਪੈਣੀ ਹੈ। ਹੁਣ ਆਮ ਜਿਹੜੀ ਉਹ ਗੱਡੀਆਂ ਤਾਂ ਅੱਗੇ ਗੈਸ ਦੇ ਨਾਲ ਜਿਹੜੀਆਂ ਚੱਲਦੀਆਂ ਸੀਗੀਆਂ, ਪਰ ਹੁਣ ਉਹਨਾਂ ਗੱਡੀਆਂ ਨੂੰ ਕਰਨ ਦੇ ਲਈ ਬਿਜਲੀ ਵੀ ਓਨਾ ਜ਼ਿਆਦਾ ਉਤਪਾਦਨ ਜਿਹੜਾ ਉਹ ਆਪਾਂ ਨੂੰ ਵਧਾਉਣਾ ਪੈਣਾ ਆ। ਕੀ ਕੋਲ ਦੇ ਨਾਲ ਬਿਜਲੀ ਵਧੂਗੀ, ਜਾਂ ਨਿਊਕਲੀਅਰ ਦੇ ਨਾਲ, ਜਾਂ ਵਿੰਡ ਮਿਲਸ ਦੇ ਨਾਲ, ਜਾਂ ਕਿਹਦੇ ਨਾਲ? ਇਹ ਹੁਣ ਇੱਕ ਵੱਡੀ ਜਿਹੜੀ ਚੁਣੌਤੀ ਆ ਇਨਫਰਾਸਟ੍ਰਕਚਰ ਦੇ ਲਈ, ਢਾਂਚੇ ਦੇ ਲਈ ਜਿਹੜੀ ਉਹ ਖੜੀ ਹੋਣ ਜਾ ਰਹੀ ਹੈਗੀ ਆ। ਹਰ ਇੱਕ ਕੰਪਨੀ ਉੱਦਾਂ ਹਰਜੋਤ ਸਿੰਘ ਜੀ ਇਲੈਕਟ੍ਰਿਕ ਗੱਡੀਆਂ ਦੀ ਦੌੜ ਚੋਂ ਉਹ ਪਿੱਛੇ ਨਹੀਂ ਆ। ਹੁਣ ਹਰ ਇੱਕ ਜਣਾ ਆਪਣਾ ਇਸ ਖੇਤਰ ਦੇ ਵਿੱਚ ਜਿਹੜਾ ਦਾਅ ਆ ਉਹ ਅਜਮਾਉਣਾ ਚਾਹੁੰਦੇ ਨੇ, ਤੇ ਇਹ ਵੱਡੀਆਂ ਕੰਪਨੀਆਂ ਇਸ ਲਈ ਜਲਦੀ ਆਰਡਰ ਕਰ ਦਿੰਦੀਆਂ ਵੀ ਭਾਈ ਜੇ ਮੰਨ ਲਓ ਬਣ ਕੇ ਆ ਵੀ ਜਾਂਦੀਆਂ ਐਟਲੀਸਟ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੋਲ ਫਿਰ ਜਿਹੜੀਆਂ ਇਲੈਕਟ੍ਰਿਕ ਵੈਨਸ ਜਾਂ ਇਲੈਕਟ੍ਰਿਕ ਗੱਡੀਆਂ ਆ ਉਹ ਮੌਜੂਦ ਹੀ ਰਹਿਣ। ਜੀ। ਅਗਲੀ ਖਬਰ ਸਿੱਖ ਕੌਮ ਦੇ ਨਾਲ ਸੰਬੰਧਿਤ ਹੈ। ਸਿੱਖਾਂ ਨੇ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਜ਼ਿਆਦਾ ਹੈਲਪ ਕੀਤੀ ਆ। ਚਾਹੇ ਉਹ ਲੰਗਰ ਨੂੰ ਲੈ ਕੇ ਹੋਵੇ, ਕਰੋਨਾ ਵਾਇਰਸ ਦੇ ਵੈਕਸੀਨ, ਹੋਰ ਆਕਸੀਜਨ ਹੈਲਪ। ਆਪਾਂ ਦੇਖਿਆ ਵੀ ਹਰ ਮੁਲਕ ਦੇ ਵਿੱਚ ਜਿੰਨੀ ਵੀ ਹੈਲਪ ਕਰ ਸਕਦੇ ਆ, ਕਿਸੇ ਵੀ ਉਹ ਕਹਿ ਨਹੀਂ ਸਕਦਾ ਬੰਦਾ ਵੀ ਇਹ ਸਿੱਖਾਂ ਨੇ ਘੱਟ ਕੀਤੀ ਹੈਗੀ ਆ। ਬਦਨਾਮ ਕਰਨ ਵਾਲੇ ਵੀ ਬਹੁਤ ਰਹਿੰਦੇ ਆ, ਖਾਸ ਕਰਕੇ ਕਾਮਰੇਡ ਕਿਸਮ ਦੇ ਲੋਕ, ਵੀ ਦੇਖੋ ਜੀ ਗੁਰਦੁਆਰਿਆਂ ਨੂੰ ਕੀ ਪੈਸੇ ਨਹੀਂ ਦੇਣੇ ਚਾਹੀਦੇ, ਮੱਥਾ ਨਹੀਂ ਟੇਕਣਾ ਚਾਹੀਦਾ। ਆਪਾਂ ਦੇਖਦੇ ਹਾਂ ਵੀ ਗੁਰੂ ਘਰਾਂ ਨੇ ਕਿੰਨੀ ਹੈਲਪ ਕੀਤੀ ਆ। ਕੈਨੇਡਾ ਦੇ ਵਿੱਚ ਤਾਂ ਆਪਾਂ ਸੁਣਦੇ ਰਹਿੰਦੇ ਆ ਵੀ ਕਈ ਗੁਰੂ ਘਰ ਆ ਜਿਹੜੇ ਆਉਣ ਵਾਲੇ ਬੱਚੇ ਆ ਪੜ੍ਹਨ ਆਉਂਦੇ ਆ ਪੰਜਾਬ ਤੋਂ, ਉਹਨਾਂ ਦੀ ਬਹੁਤ ਹੈਲਪ ਕਰਦੇ ਆ। ਉਹਨਾਂ ਨੂੰ ਫੂਡ ਐਵਰੀਡੇ ਉੱਥੋਂ ਲਿਜਾ ਸਕਦੇ ਆ, ਉਹਨਾਂ ਨੂੰ ਬਾਕਸ ਉਹਨਾਂ ਦੇ ਲਈ ਤਿਆਰ ਕੀਤੇ ਜਾਂਦੇ ਆ, ਕੰਬਲ ਦਿੱਤੇ ਜਾਂਦੇ ਆ, ਹੋਰ ਵੀ ਕਈ ਤਰ੍ਹਾਂ ਦੀ ਹੈਲਪ ਕੀਤੀ ਜਾਂਦੀ ਆ। ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਫਲੱਡ ਆਏ ਸੀ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਵਿੱਚ। ਸਿੱਖ ਮੋਟਰਸਾਈਕਲ ਕਲੱਬ ਨੇ ਉਹ ਜਿੰਨਾ ਵੀ ਫਲੱਡ ਵਾਲਾ ਏਰੀਆ ਆ ਉੱਥੇ ਲੋਕਾਂ ਨੂੰ ਕਿਹਾ ਜਿਹਨੂੰ ਵੀ ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਆ, ਉਹਨਾਂ ਦਾ ਟਰੀ ਕਿਸੇ ਦੇ ਡਿੱਗੇ ਹੋਏ ਆ, ਘਰਾਂ ਨੂੰ ਰੀਸਟੋਰ ਕਰਨਾ ਆ, ਕਿਸੇ ਨੂੰ ਮੂਵ ਕਰਨਾ ਹੈਗਾ ਆ, ਉਹਦੇ ਵਿੱਚ ਪੂਰੀ ਹੈਲਪ ਉਹ ਕਰਨਗੇ। ਆਲਰੇਡੀ ਉਹਨਾਂ ਨੇ ਕਈ ਘਰ ਬਣਾਏ ਵੀ ਹੈਗੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਹੈਰੀਸਨ ਟਾਊਨ ਦੇ ਵਿੱਚ ਰੀਸਟੋਰ ਕੀਤੇ ਆ, ਕਿਉਂਕਿ ਫਲੱਡ ਦੇ ਨਾਲ ਡੈਮੇਜ ਹੋ ਗਿਆ ਸੀ। ਸੋ 100 ਦੇ ਕਰੀਬ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਆ ਸਰੀ BC ਦੇ ਵਿੱਚ, ਜਿਹੜਾ ਕਿ ਸਨ 2002 ਦੇ ਵਿੱਚ ਐਸਟੈਬਲਿਸ਼ ਹੋਇਆ ਸੀ। ਸੋ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਲਪ ਕਰ ਰਹੇ ਆ ਵਿਕਟਮਸ ਦੀ, ਜਿਹੜੇ ਫਲੱਡ ਦੇ ਹੋਏ ਸੀ। ਜੀ। ਹਰਜੋਤ ਸਿੰਘ ਜੀ, ਕੱਲ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਨਿਊਯਾਰਕ ਦੇ ਵਿੱਚ ਏਅਰਪੋਰਟ ਦੇ ਬਾਹਰ ਇੱਕ ਟੈਕਸੀ ਚਾਲਕ ਜਿਸ ਨੇ ਪੱਗ ਬੰਨੀ ਹੋਈ ਸੀ, ਉਸ ਨੂੰ ਨਾਲ ਬਹੁਤ ਬੁਰੀ ਤਰ੍ਹਾਂ ਜਿਹੜੀ ਉਹ ਕੁੱਟਮਾਰ ਕੀਤੀ ਗਈ। ਇੱਕ ਹੋਰ ਗੱਡੀ ਚਾਲਕ ਜਿਹੜਾ ਆ ਉਸ ਦੇ ਨਾਲ ਖਹਿਬੜ ਰਿਹਾ ਸੀ, ਜਿਸ ਦੇ ਕਰਕੇ ਉਸ ਦੀ ਦਸਤਾਰ ਵੀ ਜਿਹੜੀ ਉਹ ਲੱਥ ਗਈ ਸੀਗੀ। ਸੋ ਹੁਣ ਉੱਥੇ ਦੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਜਿਹੜੀਆਂ ਇਸ ਦੇ ਬਾਬਤ ਜਿਹੜੀਆਂ ਉਸ ਬੰਦੇ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਗਈਆਂ ਆ ਜਿਸ ਨੇ ਇਸ ਟੈਕਸੀ ਚਾਲਕ ਨੂੰ ਜਿਹੜਾ ਉਹ ਕੁੱਟਿਆ ਸੀਗਾ। ਸੋ ਹੁਣ ਦੇਖਦੇ ਹਾਂ ਕੀ ਹੁੰਦਾ, ਪਰ ਆਪਾਂ ਬਹੁਤ ਵਾਰੀ ਦੇਖਿਆ ਹਰਜੋਤ ਸਿੰਘ ਜੀ ਅਜਿਹੇ ਕੇਸਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਆ ਉਹ ਕਾਰਵਾਈ ਕਿੱਦਾਂ ਦੀ ਹੁੰਦੀ ਆ, ਪੱਲਾ ਜਿਹਾ ਜਿਹੜਾ ਉਹ ਝਾੜ ਜਾਂਦੇ ਆ। ਇਵੈਂਚੁਅਲੀ ਜਿਹੜਾ ਕੁੱਟ ਕਰਨ ਵਾਲਾ ਹੈ, ਹੇਟ ਕ੍ਰਾਈਮ ਕਰਨ ਵਾਲਾ ਹੈ, ਜਾਂ ਇੱਦਾਂ ਦੇ ਜੇ ਵਿੱਚ ਹੇਟ ਕ੍ਰਾਈਮ ਵਾਲੀ ਗੱਲ ਵੀ ਹੁੰਦੀ ਆ, ਉਸ ਨੂੰ ਵੀ ਅਣਗੌਲਿਆਂ ਜਿਹਾ ਕਰਕੇ ਰੈਗੂਲਰ ਜਿਹਾ ਹੀ ਜਿਹੜਾ ਕੇਸ ਬਣਾ ਕੇ ਗਾਂਹ ਤੋਰ ਜੀ। ਦਿੱਤਾ ਜਾਂਦਾ ਆ। ਪਰ ਬਿਲਕੁਲ ਉੱਥੇ ਸਿੱਖ ਆਫੀਸਰਸ ਐਸੋਸੀਏਸ਼ਨ ਬਣੀ ਹੋਈ ਆ, 150 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਬੱਚੇ ਬੱਚੀਆਂ ਨਿਊਯਾਰਕ ਦੇ ਵਿੱਚ ਪੁਲਿਸ ਆਫੀਸਰਸ ਹੈਗੇ ਆ। ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਅੱਗੇ ਹੋ ਕੇ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੇ ਕਲਪਰੇਟਸ ਹੈਗੇ ਆ ਉਹਨਾਂ ਨੂੰ ਅਰੈਸਟ ਕਰਾਂਗੇ। ਜੀ। ਤੇ ਅਗਲੀ ਖਬਰ ਮੌਰਗੇਜ ਦੇ ਸੰਬੰਧ ਦੇ ਵਿੱਚ ਆ ਰਾਜਕਨਵੀਰ ਸਿੰਘ ਜੀ। ਮੌਰਗੇਜ ਦੇ ਰੇਟਸ ਅਪ ਗਏ ਹੈਗੇ ਆ, ਕਹਿੰਦੇ ਭਈ 30 ਸਾਲਾਂ ਦੇ ਜਿਹੜੇ ਫਿਕਸ ਮੌਰਗੇਜ ਦੇ ਰੇਟ ਆ ਉਹ ਹੁਣ 3.33% ਦੇ ਉੱਤੇ ਹੈਗੇ ਆ। ਇਹ ਜਿਹਦੇ ਕਰਕੇ ਰੀਫਾਈਨਾਂਸ ਦੀਆਂ ਐਪਲੀਕੇਸ਼ਨਾਂ 2% ਡਰੋਪ ਹੋਈਆਂ ਹੈਗੀਆਂ। ਸੋ ਇਹਦਾ ਮਤਲਬ ਵੀ ਮਾਰਕੀਟ ਥੋੜ੍ਹੀ ਜਿਹੀ ਰੀਫਾਈਨਾਂਸ ਵਾਲੇ ਏਰੀਏ ਦੇ ਵਿੱਚ
ਸਲੋ ਹੋਈ ਹੈਗੀ ਆ। ਸੋ ਜੇ ਹੁਣ ਇਹ ਇੰਟਰਸਟ ਰੇਟ ਇੱਥੇ ਗਏ ਆ, ਗਾਹਾਂ ਅੱਗੇ ਤੇ ਅੱਗੇ ਵੱਧਦੇ ਆ, ਉਹਦੇ ਨਾਲ ਜ਼ਰੂਰ ਮਾਰਕੀਟ ਰੀਅਲ ਸਟੇਟ ਦੇ ਉੱਤੇ ਵੀ ਥੋੜ੍ਹਾ ਬਹੁਤਾ ਅਸਰ ਪਊਗਾ। ਜੀ, ਤੇ ਉੱਦਾਂ ਹਰਜੋਤ ਸਿੰਘ ਜੀ ਹਾਊਸਿੰਗ ਮਾਰਕੀਟ ਕਿੱਦਾਂ ਹੈਗੀ ਹੈ? ਘਰਾਂ ਦੇ ਪ੍ਰਾਈਸ ਕਿੱਧਰ ਨੂੰ ਜਿਹੜੇ ਉਹ ਜਾ ਰਹੇ ਆ? ਅਜੇ ਸਟੈਗਨੈਂਟ ਨੇ ਜਾਂ ਵੱਧ ਰਹੇ ਨੇ? ਕੀ ਸਥਿਤੀ ਅਜੇ ਤੁਹਾਨੂੰ? ਅੱਜ ਦੀ ਡੇਟ ਦੇ ਵਿੱਚ ਤਾਂ ਕਹਿੰਦੇ ਘਰਾਂ ਦੀਆਂ ਪ੍ਰਾਈਸਿਸ ਬਹੁਤ ਹਾਈ ਆ ਤੇ ਵੱਧ ਵੀ ਰਹੀਆਂ। ਕਹਿੰਦੇ ਪਈ 2020 ਦੇ ਮੁਕਾਬਲੇ ਜੇ ਤੁਸੀਂ ਪਿਛਲੇ ਸਾਲ ਨਵੰਬਰ 1 ਸਾਲ ਦਾ ਡਿਫਰੈਂਸ ਦੇਖੋ, 18% ਘਰਾਂ ਦੀਆਂ ਪ੍ਰਾਈਸਿਸ ਵਧੀਆਂ ਹੈ। ਕੋਰਲੋਜਿਕ ਕੰਪਨੀ ਆ, ਉਹਨਾਂ ਨੇ ਇਹ ਦੱਸਿਆ ਹੈ। ਕਹਿੰਦੇ ਪਈ 2022 ਦੇ ਵਿੱਚ ਵੀ ਪ੍ਰਾਈਸਿਸ ਵਧਣਗੀਆਂ, ਪਰ ਇੰਨੇ ਪਰਸੈਂਟ ਦੇ ਹਿਸਾਬ ਨਾਲ ਨਹੀਂ, ਮੇਬੀ ਥੋੜ੍ਹਾ ਸਲੋ ਹੋ ਕੇ ਵਧਣ। ਜੀ, ਹਾਊਸਿੰਗ ਮਾਰਕੀਟ ਵਾਲੇ ਜ਼ਿੱਲੋ ਵਾਲੇ ਕਹਿ ਰਹੇ ਆ ਵੀ ਜਿਹੜੀ ਟੈਂਪਾ ਬੇ ਆ 2022 ਦੀ ਹੌਟੈਸਟ ਹਾਊਸਿੰਗ ਮਾਰਕੀਟ ਜਿਹੜੀ ਉਹ ਰਹਿਣ ਵਾਲੀ ਹੈਗੀ ਆ। ਸੋ ਕਹਿੰਦੇ ਵੀ ਓਵਰਆਲ ਨੈਸ਼ਨਲੀ ਘਰਾਂ ਦੀਆਂ ਪ੍ਰਾਈਸਾਂ 14% ਵਧਣ ਦੇ ਅਸਾਰ ਜਿਹੜੇ ਜ਼ਿੱਲੋ ਦੇ ਐਨਾਲਿਸਿਸ ਦੇ ਤਹਿਤ ਜਿਹੜੇ ਉਹ ਆਏ ਆ, ਤੇ ਟੈਂਪਾ ਬੇ ਦੇ ਲਈ ਇਹਨਾਂ ਨੇ ਇਹ ਅਨੁਮਾਨ 24% ਦੇ ਉੱਤੇ ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਸ ਟਾਈਮ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਜਿਹੜਾ ਸ਼ਹਿਰ ਮੁਲਕ ਦੇ ਕਿਹੜੇ ਹਿੱਸੇ ਦੇ ਵਿੱਚ ਉਹ ਇਸ ਟਾਈਮ ਸਿਖਰ ਦੇ ਉੱਤੇ ਰੀਅਲ estate ਨੂੰ ਲੈ ਕੇ ਜਿਹੜਾ ਉਹ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਆਸਟਿਨ ਟੈਕਸਸ ਜਿਹੜਾ ਉਹ ਅੱਗੇ ਸੀਗਾ, ਪਰ ਉਹ ਹੁਣ ਕਿਉਂਕਿ ਉੱਥੇ ਜਦੋਂ ਕੋਈ ਜ਼ਿਆਦਾ ਚੀਜ਼ ਤੱਤੀ ਹੋ ਜਾਂਦੀ ਹੈ ਫਿਰ ਲੋਕੀ ਡ੍ਰੌਪ ਵੀ ਕਰ ਜਾਂਦੇ ਆ ਉਸ ਨੂੰ। ਉਹ ਹੁਣ ਘਟ ਕੇ 10ਵੇਂ ਨੰਬਰ ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਹੈਗਾ। ਫਲੋਰੀਡਾ ਤੇ ਟੈਕਸਸ ਇਸ ਟਾਈਮ ਜਿਹੜੇ ਵੀ ਲੋਕ ਮੂਵ ਕਰ ਰਹੇ ਆ, ਖਾਸ ਕਰਕੇ ਜਿਹੜੇ ਕੈਲੀਫੋਰਨੀਆ ਨੂੰ ਛੱਡ ਕੇ ਜਿਹੜੇ ਉਹ ਜਾ ਰਹੇ ਆ, ਇਹਨਾਂ ਦੇ ਲਈ ਇਹ ਦੋ ਜਿਹੜੇ ਸੂਬੇ ਆ ਬਿਲਕੁਲ ਕਹਿ ਲਓ ਵੀ ਟੌਪ ਦੇ ਉੱਤੇ ਜਿਹੜੇ ਉਹ ਦੇਖੇ ਜਾ ਰਹੇ ਨੇ। ਜੀ ਬਿਲਕੁਲ, ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਫ੍ਰਿਜ਼ਨੋ ਏਰੀਆ ਬੜਾ ਕਹਿੰਦੇ ਵੀ ਹੌਟ ਰਿਹਾ ਪਿਛਲੇ ਸਾਲ ਦੇ ਦੌਰਾਨ, ਤੇ ਲੇਕ ਤਾਹੋ ਵਾਲਾ ਏਰੀਆ ਵੀ, ਕਿਉਂਕਿ ਬਹੁਤ ਸਾਰੇ ਬੇ ਏਰੀਏ ਦੇ ਲੋਕ, ਖਾਸ ਕਰਕੇ ਜਿਹੜੇ ਇੰਜੀਨੀਅਰ ਸੀ, ਉਹਨਾਂ ਨੇ ਲੇਕ ਤਾਹੋ ਏਰੀਏ ਦੇ ਵਿੱਚ ਘਰ ਲਏ ਆ। ਸੋ ਲੇਕ ਤਾਹੋ ਸਰੋਤਿਆਂ ਨੂੰ ਪਤਾ ਹੀ ਹੋਣਾ ਵੀ ਅੱਧਾ ਕੈਲੀਫੋਰਨੀਆ ਦੇ ਵਿੱਚ ਆ, ਤੇ ਅੱਧਾ ਜਿਹੜਾ ਲੇਕ ਤਾਹੋ ਆ ਉਹ ਨਵਾਡਾ ਸਟੇਟ ਦੇ ਵਿੱਚ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਜਿਹੜੇ ਜੀ ਸਰੋਤਿਆਂ ਨੂੰ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।